ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਮੌਕੇ ਅਪਡੇਟ ਅਮਰੀਕਾ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 15 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਫਾਈਨੈਂਸ਼ੀਅਲ ਹਾਰਡਸ਼ਿਪ ਚੱਲ ਰਹੀ ਆ, ਆਰਥਿਕ ਤੰਗੀ ਆ, ਪਰੇਸ਼ਾਨੀ ਆ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤਾਂ ਕਾਲ ਕਰੋ ਨਿਰਮਲ ਮਾਨ ਹੁਣਾਂ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਮਿੰਟ ਪਹਿਲਾਂ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਰੋਬਰਟ ਫੀਕੋ ਉਹਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਹੈਗੀ ਆ। ਕਾਫੀ ਜ਼ਿਆਦਾ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਆ। ਲੱਕਲੀ ਕਹਿੰਦੇ ਭਈ ਸਰਵਾਈਵ ਤਾਂ ਕਰ ਗਏ, ਹਜੇ ਫਾਈਨਲ ਜਿਹੜੀ ਸਿਚੁਏਸ਼ਨ ਆ ਉਹਦੇ ਬਾਰੇ ਨਹੀਂ ਪਤਾ ਚੱਲ ਰਿਹਾ। ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਆ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਅੰਡਰ। ਸ਼ੂਟਰ ਜਿਹੜਾ ਸੀ 71 ਸਾਲਾਂ ਦਾ ਬੰਦਾ ਸੀਗਾ। ਇਹ ਹਜੇ ਕਲੀਅਰ ਨਹੀਂ ਹੋਇਆ ਵੀ ਉਹਦਾ ਜਿਹੜਾ ਮੋਟਿਵ ਆ ਉਹ ਕੀ ਹੈਗਾ। ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਲੀਡਰਸ ਆ ਉਹਨਾਂ ਨੇ ਇਸ ਸ਼ੂਟਿੰਗ ਦੀ ਜਿਹੜੀ ਆ ਇਹਨੂੰ ਕੰਡੈਮ ਕੀਤਾ ਆ। ਇਹ ਕਿਹਾ ਵੀ ਬਹੁਤ ਮਾੜੀ ਗੱਲ ਆ, ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਹੈਗਾ। ਤੇ ਜਿਸ ਬੰਦੇ ਨੇ ਗੋਲੀਆਂ ਮਾਰੀਆਂ ਉਹਦੇ ਬਾਰੇ ਹਜੇ ਨਹੀਂ ਪਤਾ ਚੱਲਿਆ ਵੀ ਕੀ ਉਸ ਦਾ ਕਾਰਨ ਆ। 71 ਸਾਲਾਂ ਦਾ ਉਹ ਬੰਦਾ ਹੈਗਾ ਆ ਤੇ ਛੋਟਾ ਜਿਹਾ ਸ਼ਹਿਰ ਆ, ਛੋਟਾ ਜਿਹਾ ਮੁਲਕ ਆ ਇਹ ਯੂਰਪੀਅਨ ਯੂਨੀਅਨ ਦੇ ਵਿੱਚ। ਕਦੇ ਇੱਥੇ ਉੱਦਾਂ ਕਹਿੰਦੇ ਪੋਲੀਟੀਕਲ ਵਾਇਲੈਂਸ ਵਗੈਰਾ ਹੋਈ ਨਹੀਂ ਹੈਗੀ। ਤੇ ਸਲੋਵਾਕੀਆ ਜੋ ਯੂਰਪੀਅਨ ਯੂਨੀਅਨ ਦੇ ਨਾਲ ਹੈਗਾ ਆ, ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਫੀਕੋ ਜਿਹਦੇ ਉੱਤੇ ਹਮਲਾ ਕੀਤਾ ਗਿਆ 59 ਸਾਲਾਂ ਦਾ, ਇਸ ਨੂੰ ਜੋ ਸੈਂਟਰਲ ਸਲੋਵਕ ਟਾਊਨ ਆਫ ਹੈਂਡਲੋਵਾ ਆ ਉੱਥੇ ਜਿਹੜਾ ਹਸਪਤਾਲ ਆ ਉੱਥੇ ਪਹੁੰਚਾਇਆ ਗਿਆ ਹੈਗਾ। ਤੇ ਕਹਿੰਦੇ ਭਈ ਜਦੋਂ ਉਹ ਕਿਸੇ ਨਾਲ ਹੱਥ ਮਿਲਾ ਰਹੇ ਸੀ ਉਸ ਟਾਈਮ ਦੇ ਵਿੱਚ ਭੀੜ ਦੇ ਵਿੱਚੋਂ ਕੋਈ ਬੰਦਾ ਆਇਆ, ਉਸਨੇ ਸ਼ਰੇਆਮ ਜਿਹੜੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਇਹ ਉੱਥੇ ਦੀ ਲੇਟੈਸਟ ਖਬਰ ਸਲੋਵਾਕੀਆ ਦੀ ਹੈਗੀ ਆ। ਕੁਛ ਮਿੰਟ ਪਹਿਲਾਂ ਹੀ ਇਹ ਸਾਰਾ ਕੁਝ ਵਾਪਰਿਆ ਹੈਗਾ ਜੀ। ਬਿਲਕੁਲ ਲਾਈਫ ਥ੍ਰੈਟਨਿੰਗ ਕੰਡੀਸ਼ਨ ਆ, ਜਾਨ ਨੂੰ ਕਾਫੀ ਜ਼ਿਆਦਾ ਖਤਰਾ ਆ। ਤੇ ਉੱਥੇ ਦੀਆਂ ਜਿਹੜੀਆਂ ਵੀਡੀਓਜ਼ ਉਹ ਹੁਣ ਸਾਹਮਣੇ ਆ ਰਹੀਆਂ ਆ, ਜਿਹਦੇ ਵਿੱਚ ਇਹ ਲੱਗੀਆਂ ਹੋਈਆਂ ਗੋਲੀਆਂ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਹੈਗਾ ਆ। ਕਲਚਰਲ ਸੈਂਟਰ ਦੇ ਬਾਹਰ ਜਿਹੜੀ ਸੜਕ ਸੀ, ਸਟਰੀਟ ਸੀਗੀ, ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਨੂੰ ਕਹਿ ਲਓ ਵੀ ਮਿਲਣ ਦੇ ਲਈ ਉੱਥੇ ਇੱਕ ਕਰਾਊਡ ਇਕੱਠੀ ਹੋਈ ਸੀਗੀ। ਤੇ ਉਸੇ ਦੌਰਾਨ ਹੀ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਰੋਬਰਟ ਫਾਈਕੋ ਉਸ ਦੇ ਉੱਤੇ ਇਹ ਜਾਨਲੇਵਾ ਹਮਲਾ ਕੀਤਾ ਜਾਂਦਾ ਹੈਗਾ ਆ। ਸੋ ਬਾਂਸਾ ਬਿਸਟਿਰਕਾ ਇੱਥੇ ਇੱਕ ਜਿਹੜਾ ਸ਼ਹਿਰ ਆ, ਉੱਥੇ ਦੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਹੁਣ ਦਾਖਲ ਕਰਾਇਆ ਗਿਆ ਹੈਗਾ ਆ। ਇਸ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਯੂਰਪੀਅਨ ਸੰਘ ਦੇ ਬਹੁਤ ਸਾਰੇ ਜਿਹੜੇ ਲੀਡਰਸ ਆ ਉਹਨਾਂ ਦੇ ਆਪੋ ਆਪਣੇ ਬਿਆਨ ਜਿਹੜੇ ਆ ਉਹ ਆ ਰਹੇ ਨੇ। ਨਾਟੋ ਦੇ ਜਿਹੜੇ ਜਨਰਲ ਸਕੱਤਰ ਜੈਨਸ ਸਟੋਲਟਨਬਰਗ, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਅਚੰਭੇ 'ਚ ਹਾਂ ਤੇ ਬਹੁਤ ਦੁਖੀ ਵੀ ਆ
ਵੀ ਪ੍ਰਾਈਮ ਮਿਨਿਸਟਰ ਫਾਈਕੋ ਦੇ ਉੱਤੇ ਇਸ ਤਰੀਕੇ ਦਾ ਹਮਲਾ ਹੋਇਆ, ਤੇ ਕਹਿੰਦੇ ਵੀ ਉਮੀਦ ਕਰਦੇ ਹਾਂ ਵੀ ਉਹ ਜਲਦੀ ਜਿਹੜੇ ਉਹ ਠੀਕ ਹੋਣਗੇ। ਯੂਰਪੀਅਨ ਕਮਿਸ਼ਨਰ ਪ੍ਰੈਜ਼ੀਡੈਂਟ ਅਰਸਲਾ ਵੌਂਡਰਲੇਨ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇਹ ਜਿਹੜਾ ਹਮਲਾ ਬਹੁਤ ਹੀ ਮਾੜਾ ਰਿਹਾ ਆ, ਤੇ ਇਹ ਇੱਕ ਡੈਮੋਕ੍ਰੇਸੀ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਖਤਰਾ ਜਿਹੜਾ ਉਹ ਬਣਦਾ ਆ। ਤੇ ਇਸੇ ਤਰੀਕੇ ਨਾਲ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਹੰਗਰੀ ਦੇ, ਇਟਲੀ ਦੇ, ਸਪੇਨ ਦੇ ਸਾਰੇ ਹੀ ਲੀਡਰਸ ਨੇ ਜਿਹੜਾ ਆ ਇਸ ਜਿਹੜੇ ਕਹਿ ਲਓ ਵੀ ਹਮਲੇ ਦੀ ਨਿੰਦਾ ਜਿਹੜੀ ਉਹ ਕੀਤੀ ਹੈਗੀ ਆ। ਅਸੈਸੀਨੇਸ਼ਨ ਅਟੈਂਪਟ ਦੇ ਉੱਤੇ ਉਸ ਮੁਲਕ ਦੀ ਜਿਹੜੀ ਆਪੋਜੀਸ਼ਨ ਮੈਂਬਰ ਆ, ਉਹ ਕਹਿ ਰਹੇ ਆ ਵੀ ਇਹ ਇੱਕ ਇੰਟਰਨਲ ਸਿਕਿਉਰਿਟੀ ਦੇ ਉੱਤੇ ਸਿੱਧਾ ਸਾਡੇ ਜਿਹੜਾ ਇਹ ਹਮਲਾ ਆ, ਪ੍ਰਾਈਮ ਮਿਨਿਸਟਰ ਦੀ ਜਿਹੜੀ ਜਾਨ ਨੂੰ ਜਿਹੜੀ ਉਹ ਲੈਣ ਦੀ ਉੱਥੇ ਕੋਸ਼ਿਸ਼ ਕੀਤੀ ਗਈ ਆ। ਜਿਹੜੇ ਉੱਥੇ ਚਸ਼ਮਦੀਦ ਗਵਾਹ ਸੀਗੇ ਉਹ ਕਹਿ ਰਹੇ ਸੀਗੇ ਵੀ ਇਹ ਇੱਕ ਡਰਾਉਣੇ ਸੁਪਨੇ ਵਾਂਗੂ, ਨਾਈਟਮੇਅਰ ਵਾਂਗੂ ਸਾਨੂੰ ਜਿਹੜਾ ਉਹ ਦਿਖਿਆ ਆ। ਇੱਕ ਜਿਹੜਾ ਚਸ਼ਮਦੀਦ ਗਵਾਹ ਆ, ਉਹਨੇ ਕਿਹਾ ਵੀ ਮੈਨੂੰ 3 ਜਿਹੜੀਆਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ, ਇੱਕ ਤੋਂ ਬਾਅਦ ਇੱਕ ਜਿਹੜੀ ਉਹ ਚੱਲੀ। ਕਹਿੰਦੇ ਵੀ ਆਵਾਜ਼ ਇੱਦਾਂ ਆਈ ਜਿੱਦਾਂ ਆਪਾਂ ਗਰਾਊਂਡ ਦੇ ਉੱਤੇ ਸੁੱਟ ਕੇ ਜਿੱਦਾਂ ਪਟਾਕੇ ਚਲਾਉਂਦੇ ਹੁੰਦੇ ਆ। ਪਹਿਲੋਂ ਤਾਂ ਇਹੀ ਅੱਜ ਕੱਲ੍ਹ ਗੋਲੀ ਚੱਲਣ ਲੱਗਿਆ ਤਾਂ ਸਭ ਤੋਂ ਵੱਡਾ ਭੁਲੇਖਾ ਇਹੀ ਪੈਂਦਾ ਆ ਵੀ ਫਾਇਰ ਕਰੈਕਰ ਆ ਕੇ ਅਸਲ 'ਚ ਗੋਲੀ ਜਿਹੜੀ ਉਹ ਚੱਲੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਚੌਕਸੀ ਜਿਹੜੀ ਆ ਉੱਥੇ ਉਹਨਾਂ ਨੇ ਵਧਾਈ ਹੈਗੀ ਆ, ਤੇ ਉਸ ਬੰਦੇ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ। ਕੀ ਉਸ ਦੇ ਪਿੱਛੇ ਉਹਦੇ ਕਾਰਨ ਰਹੇ ਆ, ਉਹਦੀ ਜਿਹੜੀ ਹੁਣ ਜਾਂਚ ਜਿਹੜੀ ਉਹ ਹੋਵੇਗੀ। ਪਰ ਇੱਕ ਕਾਫੀ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇਹ ਹਮਲਾ ਹੋਇਆ ਹੈਂਡਲੋਵਾ ਸ਼ਹਿਰ ਸਲੋਵਾਕੀਆ ਦੇ, ਉੱਥੇ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਤੇ। ਜੀ, ਜਿਹੜੀ ਅਗਲੀ ਖਬਰ ਆ ਉਹਦੇ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਅੱਜ ਅਨਾਉਂਸ ਕੀਤਾ ਹੈ ਵੀ ਉਹ $1 ਬਿਲੀਅਨ ਦੀ ਜਿਹੜੀ ਆਰਮ ਸ਼ਿਪਮੈਂਟ ਆ ਉਹ ਇਜ਼ਰਾਈਲ ਨੂੰ ਭੇਜਣ ਜਾ ਰਹੇ ਹੈਗੇ ਆ। $1 ਬਿਲੀਅਨ ਜੋ ਕਿ 800 ਮਿਲੀਅਨ ਪਾਉਂਡ ਬਣਦਾ ਹੈਗਾ। ਇਹ ਨਵੇਂ ਵੈਪਨਸ ਇਜ਼ਰਾਈਲ ਨੂੰ ਦਿੱਤੇ ਜਾਣਗੇ। ਉਸ ਟਾਈਮ ਦੇ ਉੱਤੇ US ਹਜੇ ਵੀ ਅਪੋਜ਼ ਕਰ ਰਿਹਾ ਹੈਗਾ ਇਜ਼ਰਾਈਲ ਮਿਲਟਰੀ ਦੀ ਜੋ ਇਨਵੇਜ਼ਨ ਆ ਸਿਟੀ ਆਫ ਰਾਫਾ ਦੇ ਵਿੱਚ। ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਟੈਸਟ ਹੋ ਰਹੇ ਹੈਗੇ ਆ। ਕਈ ਯੂਨੀਵਰਸਿਟੀਜ਼ ਨੇ ਤਾਂ ਆਪਣੀਆਂ ਕਲਾਸਿਸ ਬੰਦ ਕਰਤੀਆਂ, ਕਈਆਂ ਨੇ ਜਿਹੜੀਆਂ ਗ੍ਰੈਜੂਏਸ਼ਨ ਸੈਰਾਮਨੀ ਸੀਗੀਆਂ ਉਹਨਾਂ ਨੂੰ ਬੰਦ ਕਰ ਦਿੱਤਾ। ਤੇ ਹੁਣ ਇਹ US ਮੀਡੀਆ ਵੀ ਰਿਪੋਰਟ ਕਰ ਰਿਹਾ ਵੀ 700 ਮਿਲੀਅਨ ਟੈਂਕ ਐਮੂਨੀਸ਼ਨ ਦੇ ਵਿੱਚ, 500 ਮਿਲੀਅਨ ਟੈਕਟੀਕਲ ਵਹੀਕਲ ਦੇ ਵਿੱਚ, 60 ਮਿਲੀਅਨ ਮੋਰਟਰ ਰਾਉਂਡਸ, ਇਹ ਸਾਰਾ ਕੁਝ ਇਜ਼ਰਾਈਲ ਨੂੰ ਦਿੱਤਾ ਜਾ ਰਿਹਾ। ਐਸੋਸੀਏਟਡ ਪ੍ਰੈਸ ਦੀ ਜਿਹੜੀ ਨਿਊਜ਼ ਏਜੰਸੀ ਆ ਉਹ ਰਿਪੋਰਟ ਕਰ ਰਹੀ ਹੈਗੀ ਆ। ਵਾਈਟ ਹਾਊਸ ਦੀ ਜਿਹੜੀ ਨੋਟੀਫਿਕੇਸ਼ਨ ਆ ਉਹਨਾਂ ਨੇ ਇਹ ਕਿਹਾ ਵੀ ਉਹ ਮੈਂਡੇਟਡ ਬਾਈ ਫੈਡਰਲ ਲਾ ਆ। ਜਦੋਂ US ਕਿਸੇ ਤਰ੍ਹਾਂ ਦੇ ਆਰਮਸ ਦੀ ਸੇਲ ਕਰਦਾ ਆ ਫੋਰਨ ਨੇਸ਼ਨਸ ਨੂੰ, ਉਹਦਾ ਜਿਹੜਾ ਅਮਾਊਂਟ ਆ ਉਹ ਦੱਸਣਾ ਬਣਦਾ ਆ। ਉਹਦਾ ਜਿਹੜਾ ਜਿੰਨਾ ਵੀ ਅਪਰੂਵਲ ਹੈਗਾ ਆ ਮਿਲਟਰੀ ਪੈਕੇਜ ਦਾ ਉਹ ਦੱਸਿਆ ਗਿਆ ਹੈਗਾ। ਪਿਛਲੇ ਮਹੀਨੇ ਕਾਂਗਰਸ ਨੇ ਇੱਕ ਪੈਕੇਜ ਜਿਹੜਾ ਆ ਅਪਰੂਵ ਕੀਤਾ ਸੀ ਜਿਹਦੇ ਵਿੱਚ $95 ਬਿਲੀਅਨ ਇਜ਼ਰਾਈਲ, ਯੂਕਰੇਨ ਤੇ ਤਾਈਵਾਨ ਨੂੰ ਜਿਹੜਾ ਆ ਜਾਣਾ ਸੀਗਾ। ਸੋ ਮੀਨਵਾਈਲ ਕਹਿੰਦੇ ਪਈ ਏਡ ਏਜੰਸੀ ਜਿਹੜੀਆਂ ਉੱਥੇ ਹੈਗੀਆਂ, ਡਾਕਟਰਸ ਵਿਦਆਊਟ ਬਾਰਡਰਸ, ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਮੈਡੀਕਲ ਸਰਵਿਸਿਜ਼ ਦੇ ਲਈ ਦਵਾਈਆਂ ਨਹੀਂ ਹੈਗੀਆਂ ਉੱਥੇ, ਜੋ ਵੀ ਉਹਨੇ ਕੰਮ ਕਰਨਾ ਹੈਗਾ। ਜੋ ਫੂਡ ਦਿੰਦੇ ਸੀਗੇ ਉਹ ਏਜੰਸੀ ਵੀ ਉੱਥੋਂ ਆਊਟ ਹੋ ਗਈ ਆ, ਜਿਨ੍ਹਾਂ ਦੇ 4-5 ਬੰਦੇ ਜਿਹੜੇ ਆ ਬੰਬ ਮਾਰ ਕੇ ਮਾਰ ਦਿੱਤੇ ਗਏ ਸੀ। ਸੋ ਜਿਹੜੀਆਂ ਹਿਊਮਨਟੇਰੀਅਨ ਆਰਗੇਨਾਈਜੇਸ਼ਨਸ ਆ ਉਹ ਇਸ ਟਾਈਮ ਉੱਥੇ ਕੰਮ ਨਹੀਂ ਕਰ ਰਹੀਆਂ। ਜਿਹੜੀਆਂ ਕੰਮ ਕਰਨਾ ਚਾਹੁੰਦੀਆਂ ਹੈਗੀਆਂ ਜਾਂ ਕਰ ਰਹੀਆਂ ਉਹਨਾਂ ਤੇ ਬੰਬਾਰਮੈਂਟ ਹੋ ਰਹੀ ਆ, ਤੇ ਜਿਹੜੀਆਂ ਕਰਨਾ ਚਾਹੁੰਦੀਆਂ ਹੈਗੀਆਂ ਉਹਨਾਂ ਦੇ ਕੋਲ ਸਮਾਨ ਨਹੀਂ ਹੈਗਾ ਲੋਕਾਂ ਦੀ ਜਿਹੜੀ ਆ ਸੇਵਾ ਕਰਨ ਦੇ ਲਈ। ਬਿਲਕੁਲ, ਤੇ ਕਹਿੰਦੇ ਵੀ ਇਸ ਟਾਈਮ ਉੱਥੇ ਗਰਮੀ ਵੀ ਕਹਿਰ ਦੀ ਪੈ ਰਹੀ ਹੈਗੀ ਆ ਗਾਜ਼ਾ ਦੇ ਵਿੱਚ, ਜਿਹਦੇ ਨਾਲ ਇਹ ਜਿਹੜੀ ਸਥਿਤੀ ਹੋਰ ਵੀ ਬਦ ਤੋਂ ਬੱਤਰ ਬਣਦੀ ਜਿਹੜੀ ਉਹ ਜਾ ਰਹੀ ਆ। ਸੋ ਦੇਖੋ ਕੀ ਇੱਥੇ ਬਣਦਾ ਆ। ਇਵੈਂਚੁਅਲੀ ਕਹਿ ਸਕਦੇ ਹਾਂ ਵੀ ਜਿਹੜੇ ਬਾਈਡਨ ਉਹਨਾਂ ਨੂੰ ਝੁਕਣਾ ਹੀ ਪੈ ਗਿਆ ਇਜ਼ਰਾਈਲ ਦੇ ਮੂਹਰੇ। ਪਹਿਲਾਂ ਉਹਨਾਂ ਨੇ ਨਾ ਕਰਦੇ ਰਹੇ ਵੀ ਅਸੀਂ ਰੋਕ ਦੇਣੇ ਆ, ਇੱਕ ਅੱਧੀ ਵਾਰੀ ਰੋਕਿਆ ਤੇ ਹੁਣ ਇਵੈਂਚੁਅਲੀ ਜਿਹੜਾ ਉਹ ਫਿਰ ਅਸਲਾ ਉਧਰ ਨੂੰ ਘੱਲਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਆ। ਉਧਰ ਜੇ ਦੇਖਿਆ ਜਾਵੇ ਤਾਂ ਜਿਹੜਾ ਬੀਬੀ ਉਹਨੂੰ ਕਹਿੰਦੇ ਆ ਆਪਣੇ
ਇਜ਼ਰਾਈਲ ਦਾ ਜੋ ਪ੍ਰਾਈਮ ਮਿਨਿਸਟਰ ਹੈਗਾ ਨੇਤਨਯਾਹੂ, ਉਸਦਾ ਛੋਟਾ ਨਾਂ ਆ, ਉਹ ਕਹਿੰਦੇ ਵੀ ਜਿਹੜੀ ਇਜ਼ਰਾਈਲ ਆ ਕੋਈ ਵੈਸਲ ਸਟੇਟ ਨਹੀਂ ਆ ਯੂਐਸ ਦੀ। ਉਹਨਾਂ ਨੇ ਵੀ ਯੂਐਸ ਦੇ ਖਿਲਾਫ ਕਾਫੀ ਕਹਿ ਲਓ ਵੀ ਮੰਦਾ ਚੰਗਾ ਇੱਕ ਹਿਸਾਬ ਦੇ ਨਾਲ ਬੋਲਿਆ। ਗੁੱਸਾ ਜਿਹੜਾ ਆ ਉਹ ਆਪਣਾ ਗੁਬਾਰ ਜਿਹੜਾ ਇਸ ਦੇ ਵਿੱਚ ਕੱਢਿਆ। 3500 ਬੰਬ ਜਿਹੜਾ ਜਾਣਾ ਸੀਗਾ ਇਜ਼ਰਾਈਲ ਨੂੰ, ਉਦੋਂ ਬਾਈਡਨ ਹੁਣਾਂ ਨੇ ਰੋਕਿਆ ਸੀਗਾ ਤੇ ਉਦੋਂ ਇਹ ਕਹਿੰਦੇ ਸੀ ਵੀ ਕੋਈ ਗੱਲ ਨਹੀਂ, ਅਸੀਂ ਇਕੱਲੇ ਹੀ ਜਿਹੜੇ ਉਹ ਲੜਾਂਗੇ। ਬਾਈਡਨ ਜਿਹੜੇ ਕਿ ਰੀ-ਇਲੈਕਸ਼ਨ ਕੈਂਪੇਨ ਦੇ ਵਿੱਚ ਆ, ਉਹਨਾਂ ਦੇ ਉੱਤੇ ਪ੍ਰੋਗਰੈਸਿਵ ਡੈਮੋਕ੍ਰੇਟਸ ਦਾ ਖਾਸਾ ਦਬਾਅ ਸੀਗਾ ਇਸ ਜੰਗ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ ਗਾਜ਼ਾ ਦੇ ਵਿੱਚ ਜਿਹੜੀ ਸ਼ੁਰੂ ਹੋਈ ਆ, ਅਤੇ ਉਹਦੇ ਕਰਕੇ ਇਹਨਾਂ ਨੇ ਰੋਕਣ ਦੀ ਗੱਲ ਕੀਤੀ। ਪਰ ਇਜ਼ਰਾਈਲ ਵਾਲੇ ਵੀ ਉਹ ਨਹੀਂ ਮੰਨੇ, ਉਹਨਾਂ ਨੇ ਵੀ ਅਮਰੀਕਾ ਦੇ ਉੱਤੇ ਪੂਰਾ ਦਬਾਅ ਪਾਇਆ। ਹੁਣ ਇਵੈਂਚੁਅਲੀ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਫਿਰ ਜਿਹੜਾ ਅਸਲਾ ਆ ਉਧਰ ਨੂੰ ਘੱਲਿਆ ਜਿਹੜਾ ਉਹ ਜਾਊਗਾ। ਕਹਿੰਦੇ ਆਪਣੀ ਕੈਬਨਿਟ ਮੀਟਿੰਗ ਦੇ ਦੌਰਾਨ ਨੇਤਨਯਾਹੂ ਨੇ ਜਿਹੜਾ ਆ ਆਪਣਾ ਸਾਰਾ ਨਜ਼ਲਾ ਆ ਬਾਈਡਨ ਹੁਣਾਂ ਦੇ ਉੱਤੇ ਜਿਹੜਾ ਉਹ ਝਾੜਿਆ। ਨੇਤਨਯਾਹੂ ਨੇ ਕੰਪੇਅਰ ਕੀਤਾ ਬਾਈਡਨ ਦੇ ਨਾਲ ਜਿਹੜਾ ਇਹ ਕਲੈਸ਼ ਆ ਜਿਹੜੇ ਇਜ਼ਰਾਈਲ ਦੇ ਪਹਿਲੇ ਪ੍ਰਾਈਮ ਮਿਨਿਸਟਰ ਉਸ ਦੇ ਹਿਸਾਬ ਦੇ ਨਾਲ, ਜਦ ਉਹਨਾਂ ਨੇ ਇੰਡੀਪੈਂਡੈਂਸ ਕਹਿੰਦੇ ਵੀ ਆਜ਼ਾਦੀ ਘੋਸ਼ਿਤ ਕੀਤੀ ਸੀ 1948 ਦੇ ਵਿੱਚ, ਜਦ ਯੂਐਸ ਦੇ ਉਸ ਟਾਈਮ ਦੇ ਸੈਕਟਰੀ ਆਫ ਸਟੇਟ ਜਾਰਜ ਮਾਰਸ਼ਲ ਦੇ ਦੁਆਰਾ ਇਸ ਚੀਜ਼ ਦੇ ਉਲਟ ਜਿਹੜੀਆਂ ਓਬਜੈਕਸ਼ਨ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। ਤੇ ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਕਹਿ ਸਕਦੇ ਹਾਂ ਵੀ ਦੋਨਾਂ ਲੀਡਰਸ ਦੇ ਦਰਮਿਆਨ ਜ਼ਰੂਰ ਤਣਾਅਪੂਰਨ ਮਾਹੌਲ ਬਣਿਆ ਪਿਆ। ਜੀ ਬਿਲਕੁਲ। ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਵੈਨ ਹੋਲਨ ਜੋ ਆ ਉਹ ਬਹੁਤ ਕ੍ਰਿਟੀਕਲ ਹੈਗੇ ਆ ਇਸ ਇਸ਼ੂ ਦੇ ਉੱਤੇ। ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਇਹ ਦੱਸਿਆ ਕਿ ਯੂਐਸ ਨੂੰ ਕਿਸੇ ਤਰ੍ਹਾਂ ਦੇ ਵਾਧੂ ਹਥਿਆਰ ਜਿਹੜੇ ਆ ਉਹ ਨੇਤਨਯਾਹੂ ਗਵਰਨਮੈਂਟ ਨੂੰ ਨਹੀਂ ਦੇਣੇ ਚਾਹੀਦੇ ਜਦੋਂ ਤੱਕ ਉਹ ਨੇਤਨਯਾਹੂ ਜੋ ਉੱਥੇ ਦੇ ਪ੍ਰਾਈਮ ਮਿਨਿਸਟਰ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਜੋ ਕੰਸਰਨ ਆ ਰਾਫਾ ਦੇ ਵਿੱਚ ਜਿਹੜਾ ਹਮਲਾ ਕਰਨ ਦਾ ਉਹਦੇ ਨਾਲ ਤੇ ਹਿਊਮਨਟੇਰੀਅਨ ਅਸਿਸਟੈਂਸ ਦੀ ਜੋ ਪ੍ਰੋਵੀਜ਼ਨ ਆ ਉਹਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਹਾਲਾਂਕਿ ਅਮਰੀਕਾ ਦੀ ਖੁਦ ਦੀ ਯੂਐਸ ਸਟੇਟ ਡਿਪਾਰਟਮੈਂਟ ਦੀ ਜਿਹੜੀ ਰਿਪੋਰਟ ਆ ਪਿਛਲੇ ਹਫ਼ਤੇ ਦੀ, ਉਹਦੇ ਵਿੱਚ ਇਹ ਯੂਐਸ ਦੀ ਸਰਕਾਰ ਨੇ ਮੰਨਿਆ ਆ ਕਿ ਕੁਛ ਜਿਹੜੇ ਅਮਰੀਕਨ ਮੇਡ ਵੈਪਨਸ ਆ, ਜਿਹੜੇ ਅਮਰੀਕਾ ਦੇ ਵਿੱਚ ਬਣੇ ਹੋਏ ਵੈਪਨਸ ਆ ਜੋ ਇਜ਼ਰਾਈਲ ਵਾਲਿਆਂ ਨੇ ਯੂਜ਼ ਕੀਤੇ ਆ, ਉਹਨਾਂ ਨੇ ਇੰਟਰਨੈਸ਼ਨਲ ਲਾਅ ਨੂੰ ਬ੍ਰੀਚ ਕੀਤਾ ਹੈਗਾ ਆ। ਉਹ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਹਿਊਮਨਟੇਰੀਅਨ ਆਰਗੇਨਾਈਜੇਸ਼ਨਸ ਆ, ਜਿਹੜੇ ਇਨੋਸੈਂਟ ਲੋਕ ਆ, ਉਹਨਾਂ ਦੇ ਉੱਤੇ ਜਿਹੜੀ ਬੰਬਾਰਡਮੈਂਟ ਕੀਤੀ ਗਈ ਆ, ਉਹ ਇੱਕ ਤਰ੍ਹਾਂ ਨਾਲ ਇੰਟਰਨੈਸ਼ਨਲ ਲਾਅ ਜਿਹੜਾ ਆ ਉਹਨੂੰ ਤੋੜਨ ਵਾਲੀ ਗੱਲ ਹੈਗੀ ਆ। ਜੀ ਬਿਲਕੁਲ। ਰੀਸੈਂਟਲੀ ਇੱਕ ਰਿਪੋਰਟ ਦੇ ਵਿੱਚ ਵੀ ਇਹੀ ਕੀਤਾ ਸੀਗਾ, ਕਹਿੰਦੇ ਵੀ ਹਾਂਜੀ ਲੱਗਦਾ ਆ ਵੀ ਇਜ਼ਰਾਈਲ ਵਾਲਿਆਂ ਨੇ ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਕੀਤੀ ਆ ਇਸ ਹਮਲੇ ਨੂੰ ਜਿਹੜਾ ਉਹ ਕਰਕੇ ਜਾਂ ਇਸ ਹਮਲੇ ਦੇ ਦੌਰਾਨ। ਪਰ ਕਹਿੰਦੇ ਵੀ ਪੂਰੀ ਰਿਪੋਰਟ ਦੇ ਵਿੱਚ ਸਿੱਧੀ ਉਂਗਲ ਨਹੀਂ ਜਿਹੜੀ ਉਠਾ ਰਹੇ, ਹੌਲੀ ਹੌਲੀ ਮਾੜੀ ਅੱਖ ਚੱਕ ਕੇ ਜਿਹੜਾ ਉਹ ਇਹ ਦੱਸ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਦੋ ਕਹਿ ਸਕਦੇ ਹਾਂ ਵੀ ਜਿਨ੍ਹਾਂ ਦੇ ਨਾਲ ਸਿੰਘ ਫਸਦੇ ਆ, ਦੋ ਲੀਡਰ, ਦੋ ਮੁਲਕ, ਚੀਨ ਤੇ ਜਿਹੜਾ ਰਸ਼ੀਆ ਆ, ਉਹਨਾਂ ਦੋਨਾਂ ਦੇ ਲੀਡਰ ਪੁਤਿਨ ਤੇ ਜਿਹੜਾ ਸ਼ੀ ਜਿਨਪਿੰਗ ਆ ਉਹ ਬੀਜਿੰਗ ਦੇ ਵਿੱਚ ਆਪਸ 'ਚ ਮੁਲਾਕਾਤ ਕਰਨ ਜਾ ਰਹੇ ਆ। ਗਲੋਬਲ ਕੌਨਫਲਿਕਟ ਇਸ ਟਾਈਮ ਜਿਹੜੇ ਕਹਿ ਲਓ ਵੀ ਸਿਖਰ ਤੇ ਜਿਹੜੇ ਉਹ ਪਹੁੰਚ ਰਹੇ ਆ, ਤੇ ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਜੀ ਆਇਆਂ ਨੂੰ ਆਖਣਗੇ ਵਲਾਦੀਮਿਰ ਪੁਤਿਨ ਨੂੰ ਆਉਂਦੇ ਵੀਰਵਾਰ ਨੂੰ। ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਦੀ ਇਹ ਦੂਜੀ ਵਿਜ਼ਿਟ ਆ 1 ਸਾਲ ਦੇ ਵਿੱਚ, ਇਨ ਲੈਸ ਦੈਨ ਅ ਈਅਰ। ਕਹਿੰਦੇ ਵੀ ਇੱਥੋਂ ਇਹ ਪਤਾ ਲੱਗ ਰਿਹਾ ਵੀ ਇਹ ਦੋਨੋਂ ਮੁਲਕ ਆਪਸ ਦੇ ਵਿੱਚ ਮਿਲ ਕੇ ਅਲਾਈਨ ਹੋਣੇ ਸ਼ੁਰੂ ਹੋ ਰਹੇ ਆ, ਤੇ ਗਲੋਬਲ ਜਿਹੜੀਆਂ ਫਾਲਟ ਲਾਈਨਸ ਆ ਉਹ ਜਿਹੜੀਆਂ ਕੌਨਫਲਿਕਟਸ ਦੇ ਕਰਕੇ ਜਿਹੜੀਆਂ ਇਸ ਟਾਈਮ ਵੱਧ ਰਹੀਆਂ ਆ, ਉਸ ਦੇ ਵਿੱਚ ਹੋਰ ਪਾੜਾ ਜਿਹੜਾ ਉਹ ਵੱਧਦਾ ਨਜ਼ਰ ਆਵੇਗਾ। ਇੱਕ ਪਾਸੇ ਆਪਾਂ ਦੇਖ ਰਹੇ ਵੀ ਗਾਜ਼ਾ ਦੇ ਵਿੱਚ ਪੂਰੀ ਤਬਾਹੀ ਹੋ ਰਹੀ ਆ, ਦੂਜੇ ਪਾਸੇ ਰੂਸ ਯੂਕਰੇਨ ਦੇ ਵਿੱਚ ਵੀ ਲਗਾਤਾਰ ਉਹਨਾਂ ਨੇ ਹੁਣ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਹਮਲਿਆਂ ਨੂੰ ਹੋਰ ਤੇਜ਼ ਕੀਤਾ ਆ। ਪੁਤਿਨ ਨਵੇਂ ਜਿਹੜੀ ਟਰਮ ਦੇ ਵਿੱਚ ਇਸ ਅਹੁਦੇ ਦੇ ਉੱਤੇ 5ਵੀਂ ਵਾਰ ਆਉਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹਨਾਂ ਦੀ ਪਹਿਲੀ ਵਿਜ਼ਿਟ ਇੱਥੇ ਹੋਊਗੀ, ਤੇ ਹੁਣ ਕਹਿੰਦੇ ਵੀ ਉਸਨੇ ਆਪਣਾ ਜਿਹੜਾ ਆਟੋਕ੍ਰੈਟਿਕ ਰੂਲ ਆ 2030 ਤੱਕ ਪੱਕਿਆਂ ਜਿਹੜਾ ਆ ਉਹ ਕਰ ਲਿਆ, ਕਿਉਂਕਿ ਕੋਈ ਵੀ ਆਪੋਜੀਸ਼ਨ ਲੀਡਰ ਉੱਥੇ ਸਾਹਮਣੇ ਨਹੀਂ ਹੈਗਾ। ਮਈ 16-17 ਨੂੰ ਇਹ ਜਿਹੜਾ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਹੋਣ ਜਾ ਰਹੀ ਆ। 2 ਦਿਨਾਂ ਦਾ ਜਿਹੜਾ ਇਹ ਦੌਰਾ ਪੁਤਿਨ ਦਾ ਚਾਈਨਾ ਦੇ ਵਿੱਚ ਹੋਊਗਾ। ਚਾਈਨਾ ਦੇ ਸਟੇਟ ਮੀਡੀਆ ਨੇ ਇਸ ਦੀ ਜਿਹੜੀ ਉਹ ਪੁਸ਼ਟੀ ਕੀਤੀ ਆ। ਇਹ ਮੀਟਿੰਗ ਉਸ ਟਾਈਮ ਦੇ ਉੱਤੇ ਹੋ ਰਹੀ ਆ ਦੋਨਾਂ ਦੇ ਦਰਮਿਆਨ, ਜਦ ਅਮਰੀਕਾ ਦੇ ਵਿੱਚ ਇਹ ਹਮੇਸ਼ਾ ਖਤਰਾ ਬਣਿਆ ਰਹਿੰਦਾ ਆ ਵੀ ਇਹ ਦੋਨੋਂ ਮੁਲਕ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਆ, ਤੇ ਕਰਨ ਦੀ ਜਿਹੜੀ ਉਹ ਕੋਸ਼ਿਸ਼
ਹੋ ਰਹੀ ਆ। FBI ਦੇ ਜਿਹੜੇ ਡਾਇਰੈਕਟਰ ਕ੍ਰਿਸਟੋਫਰ ਵਰੇ ਨੇ ਰੀਸੈਂਟਲੀ ਕੁਝ ਸਮਾਂ ਪਹਿਲਾਂ ਇੱਕ ਕਾਂਗਰਸ ਦੇ ਸਾਹਮਣੇ ਟੈਸਟੀਮੋਨੀ ਦੇ ਵਿੱਚ ਇਹ ਚੀਜ਼ ਨੂੰ ਜਿਹੜਾ ਉਹ ਪੇਸ਼ ਕੀਤਾ ਸੀ, ਤੇ ਦੋਵਾਂ ਦਾ ਅਲਾਈਨ ਹੋਣਾ ਤੇ ਕੀ ਇਹਨਾਂ ਦੀ ਨਜ਼ਰ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਕਿਸੇ ਖਾਸ ਕੈਂਡੀਡੇਟ ਦੇ ਵੱਲ ਨੂੰ ਹੋਣਗੀਆਂ, ਇਸ ਦੇ ਉੱਤੇ ਵੀ ਜਿਹੜੇ ਇੱਥੋਂ ਦੀ ਇੰਟੈਲੀਜੈਂਸ ਏਜੰਸੀ ਆ ਉਹ ਨਜ਼ਰਾਂ ਜਿਹੜੀਆਂ ਉਹ ਰੱਖ ਰਹੀ ਆ। ਜੀ ਬਿਲਕੁਲ। ਚਾਈਨਾ ਦੀ ਆਪਾਂ ਗੱਲ ਕਰਦੇ ਸੀ। ਚਾਈਨਾ ਦੇ ਵਿੱਚ ਚਾਈਨਾ ਦੇ ਜਿਹੜੇ ਸੀਡ ਆ ਉਹ ਪੂਰੀ ਦੁਨੀਆ 'ਚ ਜਾਂਦੇ ਹੈਗੇ ਆ। ਉਹਨਾਂ ਨੂੰ ਰੀਕਾਲ ਕੀਤਾ ਗਿਆ ਆ ਅਮਰੀਕਾ ਦੇ ਵਿੱਚ। ਵਾਲਮਾਰਟ ਸਟੋਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਬਲੈਕ ਚਾਈਨਾ ਸੀਡਸ ਆ ਉਹ ਵੇਚੇ ਜਾਂਦੇ ਆ, ਤੇ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਆਪਣੇ ਵੈਬਸਾਈਟ ਦੇ ਉੱਤੇ ਅਨਾਉਂਸਮੈਂਟ ਦਿੱਤੀ ਆ ਵੀ ਇਹਨਾਂ ਦੇ ਵਿੱਚ ਸਾਲਮੋਨੈਲਾ ਹੈਗਾ ਆ। ਇਹ ਬੈਕਟੀਰੀਆ ਆ ਜਿਹੜਾ ਤੁਹਾਨੂੰ ਇਨਫੈਕਸ਼ਨ ਕਰਦਾ ਆ, ਖਾਸ ਕਰਕੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ, ਤੇ ਉਹ ਤੁਹਾਡੇ ਇਮਿਊਨ ਸਿਸਟਮ ਨੂੰ ਕੰਪਰੋਮਾਈਜ਼ ਕਰਦਾ ਆ, ਉਹਨੂੰ ਹਿੱਟ ਕਰਦਾ ਹੈਗਾ ਆ, ਜਿਹਦੇ ਨਾਲ ਤੁਹਾਨੂੰ ਬੁਖਾਰ ਹੋ ਜਾਂਦਾ, ਡਾਇਰੀਆ ਹੋ ਜਾਂਦਾ, ਨੌਜ਼ੀਆ ਹੋ ਜਾਂਦਾ, ਵੋਮਿਟਿੰਗ ਤੇ ਪੇਨ ਬਹੁਤ ਹੁੰਦੀ ਹੈਗੀ ਆ। ਸੋ ਜਿਹੜੇ ਵੀ ਸਰੋਤੇ ਸਾਡੇ ਸੁਣ ਰਹੇ ਆ, ਖਾਸ ਕਰਕੇ ਇਹ ਚਾਈਨਾ ਸੀਡਸ ਵਾਲਮਾਰਟ 'ਚ ਵੇਚੇ ਜਾਂਦੇ ਆ। ਜੇ ਕਿਸੇ ਨੇ ਖਰੀਦੇ ਵੀ ਹੈਗੇ ਆ, ਸੋ ਉਹਨਾਂ ਦੇ ਨੰਬਰ ਵਗੈਰਾ ਸਾਰੇ ਇਸ਼ੂ ਕੀਤੇ ਹੈਗੇ ਆ। 32 ਔਂਸ ਪੈਕੇजेस ਦੇ ਵਿੱਚ ਇਹ ਵੇਚੇ ਜਾਂਦੇ ਆ, ਜਿਨ੍ਹਾਂ ਦੀ ਐਕਸਪਾਇਰੇਸ਼ਨ ਡੇਟ ਅਕਤੂਬਰ 30 2026 ਤਾਈਂ ਦੱਸੀ ਗਈ ਆ। ਕੋਡ ਵਗੈਰਾ ਦਿੱਤੇ ਗਏ ਆ ਕਾਫੀ, ਨਹੀਂ ਤਾਂ ਟਾਈਮ ਲੱਗ ਜਾਣਾ। ਜੇ ਆਪਾਂ ਪੜ੍ਹਿਆ ਤੇ ਸਰਚ ਜ਼ਰੂਰ ਕਰ ਲਿਓ ਜੇ ਕਿਸੇ ਨੇ ਇਹ ਖਰੀਦੇ ਹੈਗੇ ਤੇ ਉਹਨਾਂ ਨੂੰ ਯੂਜ਼ ਨਾ ਕੀਤਾ ਜਾਵੇ। ਸਾਲਮੋਨੈਲਾ ਜੋ ਆ ਇਹ ਕਾਮਨ ਕਾਜ਼ ਆ USA ਦੇ ਵਿੱਚ ਫੂਡ ਪੋਇਜ਼ਨਿੰਗ ਦੇ ਲਈ। ਇਹਦੇ ਨਾਲ ਬਹੁਤ ਲੋਕ ਜੋ ਆ ਬਿਮਾਰ ਹੁੰਦੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਜੋ 16,243 ਪਾਉਂਡ ਜਿਹੜਾ ਰਾ ਬੀਫ ਸੀ, ਗਾਂ ਦਾ ਜਿਹੜਾ ਮੀਟ ਸੀਗਾ, ਉਹ ਵੀ ਵਾਲਮਾਰਟ 'ਚ ਵੇਚਿਆ ਜਾਂਦਾ। ਉਹ ਵੀ ਜਿਹੜਾ ਰੀਕਾਲ ਕੀਤਾ ਗਿਆ ਸੀ ਡੈਡਲੀ ਬੈਕਟੀਰੀਆ ਤੇ ਈਕੋਲਾਈ ਕਰਕੇ। ਅਮਰੀਕਾ ਦੀ ਜਿਹੜੀ ਆ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਉਹ ਬਹੁਤ ਗਾਹਾਂ ਤੇ ਗਾਹਾਂ ਸਖਤ ਹੋਈ ਜਾ ਰਹੀ ਆ, ਕਿਉਂਕਿ ਖਾਸ ਕਰਕੇ ਜਿਹੜਾ ਫੂਡ ਏਸ਼ੀਅਨ ਮੁਲਕਾਂ ਤੋਂ ਆਉਂਦਾ ਆ ਉਹਨਾਂ ਦੇ ਵਿੱਚ ਕੰਟੈਮੀਨੇਸ਼ਨ ਬਹੁਤ ਜ਼ਿਆਦਾ ਆ। ਪਤਾ ਨਹੀਂ ਉਹ ਕਿੱਦਾਂ ਦਾ ਸਟੋਰ ਕੀਤਾ ਜਾਂਦਾ ਆ। ਪਿਛਲੇ ਦਿਨਾਂ 'ਚ ਵੱਡੀ ਗਿਣਤੀ 'ਚ ਇੰਡੀਆ ਤੋਂ ਆਉਣ ਵਾਲੇ ਜਿਹੜੇ ਫੂਡ ਆ, ਮਸਾਲੇ ਆ, ਉਹਨਾਂ ਦੇ ਉੱਤੇ ਵੀ ਬੈਨ ਲਾਇਆ ਗਿਆ ਸੀ, ਜਿਨ੍ਹਾਂ ਦੇ ਵਿੱਚ ਘੇ ਆ। ਉਹਦੇ ਤੇ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਇਹਦੇ 'ਚ ਹੈਲਥ ਰਿਸਕ ਹੈਗੇ। ਘੇ ਦੇ ਵਿੱਚ, ਸਮੋਸਿਆਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ। ਕਈ ਵਾਰ ਪੈਕ ਹੋਏ ਆਉਂਦੇ ਨਾ ਜਿਹੜੇ ਇੰਡੀਆ ਤੋਂ, ਤੁਸੀਂ ਦੇਖਦੇ ਸਟੋਰਾਂ ਦੇ ਵਿੱਚ, ਵੀ ਘਰ ਆ ਕੇ ਤੱਤੇ ਕਰਕੇ ਉਹ ਜਿਹੜੇ ਖਾ ਲਓ, ਹਨਾ। ਤੇ ਇਸੇ ਤਰ੍ਹਾਂ ਚਵਨਪ੍ਰਾਸ਼, ਜੈਲੀ ਮਿੱਲੀ ਕੱਪਸ, ਕੈਚਅਪ ਜਿਹੜੀ ਇੰਡੀਆ ਤੋਂ ਆਉਂਦੀ ਆ ਉਹ ਵੀ ਜਿਹੜੀ ਆ ਇੱਥੇ ਬੰਦ ਕੀਤੀ ਗਈ ਹੈਗੀ ਆ। ਪੀਜ਼ਾ ਦੇ ਵਿੱਚ ਯੂਜ਼ ਕੀਤੀ ਜਾਂਦੀ, ਹੋਰ ਕਈ ਫਲੇਵਰਸ ਦੇ ਵਿੱਚ। ਸੋ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦਾ ਜਿਸ ਨੂੰ ਕਿਸੇ ਨੂੰ ਟਾਈਮ ਹੋਵੇ ਜ਼ਰੂਰ ਉਹਨਾਂ ਦਾ ਵੈਬਸਾਈਟ ਵਗੈਰਾ ਚੈੱਕ ਕਰ ਲਿਆ ਕਰੋ, ਕਿਉਂਕਿ ਹਰ ਰੋਜ਼ ਉਹ ਅਪਡੇਟ ਕਰਦੇ ਰਹਿੰਦੇ ਆ ਵੀ ਆਹ ਜਿਹੜਾ ਫਰੂਟ ਆ, ਆਹ ਫੂਡ ਆ, ਆਹ ਮੀਟ ਆ, ਇਹ ਇੱਥੋਂ ਜਿਹੜਾ ਬੰਦ ਕੀਤਾ ਜਾ ਰਿਹਾ ਆ। ਇਹਦੇ ਵਿੱਚ ਕੋਈ ਨਾ ਕੋਈ ਕੰਟੈਮੀਨੇਸ਼ਨ ਹੈਗੀ ਆ, ਤਾਂ ਕਿ ਕੋਈ ਜਿਹੜਾ ਆ ਫਿਊਚਰ ਦੇ ਵਿੱਚ ਬਿਮਾਰ ਨਾ ਹੋਵੇ। ਜੀ ਬਿਲਕੁਲ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਦੁਬਾਰਾ ਜੁੜਦੇ ਹਾਂ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇਦਾਂ ਹੀ ਜਾਰੀ ਰਹੇਗਾ।
ब्रेक तो वजह के लिए फिर आप सब का स्वागत है। श्रोते प्रोग्राम चल रहा है जी अपना इस मौके अपडेट अमेरिका। हरजोत सिंह जी जी आਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਵਧਦੇ ਜਾਈਏ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਮੌਜੂਦਾ ਰਾਸ਼ਟਰਪਤੀ ਬਾਈਡਨ ਉਹਨਾਂ ਨੇ ਕੱਲ ਜਿਹੜੀਆਂ ਪ੍ਰਾਇਮਰੀਜ਼ ਆਪੋ ਆਪਣੀਆਂ ਜਿੱਤ ਕੇ ਤੇ ਆਪੋ ਆਪਣੀ ਪਾਰਟੀ ਦੀ ਨਾਮਜ਼ਦਗੀ ਜਿਹੜੀ ਉਹ ਪ੍ਰਾਪਤ ਕਰ ਲਈ ਆ। ਸੋ ਪਹਿਲਾਂ ਹੀ ਪਤਾ ਸੀਗਾ ਵੀ ਇਹੀ ਦੋਨੋਂ ਜਾਣੇ ਨੇ, ਪਰ ਹੁਣ ਜਿੰਨੇ ਡੈਲੀਗੇਟਸ ਚਾਹੀਦੇ ਸੀਗੇ ਉਹ ਦੋਨਾਂ ਨੂੰ ਪ੍ਰਾਪਤ ਹੋ ਚੁੱਕੇ ਆ। ਉਧਰ ਨਾਲ ਦੇ ਨਾਲ ਇਹ ਦੋਨੋਂ ਜਾਣੇ ਮੰਨ ਗਏ ਆ ਵੀ 27 ਜੂਨ ਨੂੰ ਪਹਿਲਾ ਡਿਬੇਟ ਇਹ ਕਰਨਗੇ। ਪ੍ਰੈਜ਼ੀਡੈਂਟ ਚਾਹੁੰਦੇ ਆ ਵੀ VOTING ਸ਼ੁਰੂ ਹੋਣ ਤੋਂ ਪਹਿਲਾਂ 2 ਡਿਬੇਟ ਘੱਟੋ ਘੱਟ ਹੋਣ, ਪਰ ਜਿਹੜੀ ਕੋਈ ਕਰਾਊਡ ਨਾ ਹੋਵੇ। ਉਧਰ ਡੋਨਲਡ ਟਰੰਪ ਹੋਣੀ ਡੇਟਸ ਨੂੰ ਲੈ ਕੇ ਜਿਹੜਾ ਉਹ ਮੰਨ ਗਏ ਆ, ਪਰ ਉਹ ਚਾਹੁੰਦੇ ਆ ਵੀ ਵੋਟਰਸ ਉਸ ਦੌਰਾਨ ਉੱਥੇ ਮੌਜੂਦ ਹੋਣ। 27 ਜੂਨ ਨੂੰ ਹੁਣ CNN ਦੇ ਉੱਤੇ ਕਹਿੰਦੇ ਵੀ ਪਹਿਲੇ ਡਿਬੇਟ ਨੂੰ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਤੇ ਸਾਬਕਾ ਰਾਸ਼ਟਰਪਤੀ ਜਿਹੜੇ ਟਰੰਪ ਆ ਉਹ ਹੋਣਗੇ। ਇਹਨਾਂ ਦਾ ਕਹਿੰਦੇ ਵੀ ਪਹਿਲਾ ਇੱਕ ਹਿਸਾਬ ਦੇ ਨਾਲ ਦਵੰਦ ਦੇਖਣ ਨੂੰ ਮਿਲੇਗਾ ਜਿਹੜਾ 3 ਸਾਲਾਂ ਦੇ ਵਿੱਚ ਪਹਿਲੀ ਵਾਰ ਜਦੋਂ ਪਿਛਲੀ ਵਾਰ ਜਿਹੜੀਆਂ ਇਲੈਕਸ਼ਨ ਸੀਗੀਆਂ ਉਸ ਦੌਰਾਨ ਜਿਹੜੇ ਹੋਏ ਸੀ। ਪਿਛਲੇ ਵੀ ਇਲੈਕਸ਼ਨ ਦੇ ਦੌਰਾਨ ਡਿਬੇਟਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਪੈਂਦਾ ਰਿਹਾ। ਫਿਰ ਟਾਈਮਿੰਗ ਦਿੱਤੀ ਗਈ, ਮਾਈਕ ਬੰਦ ਕਰਨੇ ਪਏ, ਕਈ ਕੁਛ ਜਿਹੜਾ ਆ ਉਹ ਤਾਮ ਝਾਮ ਕਰਕੇ ਇਹਨਾਂ ਦੇ ਉਦੋਂ ਡਿਬੇਟ ਜਿਹੜੇ ਆ ਉਹ ਕਰਵਾਏ ਗਏ ਸੀਗੇ। ਸੋ ਪਹਿਲਾਂ ਤਾਂ ਇਹ ਡਿਬੇਟ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਸੀ ਹੋ ਰਿਹਾ। ਫਿਰ ਕੱਲ ਬਾਈਡਨ ਹੁਣਾਂ ਨੇ ਜਿਹੜਾ ਆ ਟਵੀਟ ਵੀ ਕੀਤਾ। ਉਹ ਕਹਿੰਦੇ ਵੀ ਜਿਹੜਾ ਟਰੰਪ ਉਹ ਡਰਦਾ ਆ ਮੇਰੇ ਤੋਂ, ਇਸ ਲਈ ਜਿਹੜਾ ਉਹ ਡਿਬੇਟ ਦੇ ਲਈ ਸਾਹਮਣੇ ਆ ਉਹ ਨਹੀਂ ਆ ਰਿਹਾ। ਪਰ ਅੱਜ ਜਿਹੜੀ ਇਹ ਰਿਪੋਰਟ ਇਹ ਆ ਰਹੀ ਆ ਵੀ ਟਰੰਪ ਹੁਣੇ ਵੀ ਇਹਨਾਂ ਡਿਬੇਟ ਨੂੰ ਲੈ ਕੇ ਜਿਹੜਾ ਆ ਉਹ ਮੰਨਦੇ ਆ। ਸੋ ਓਵਰ ਟੂ ਯੂ ਡੋਨਲਡ, ਐਜ਼ ਯੂ ਸੈਡ, ਐਨੀ ਟਾਈਮ, ਐਨੀਵੇਅਰ, ਐਨੀ ਪਲੇਸ। ਇਹ ਬਾਈਡਨ ਹੁਣਾਂ ਨੇ ਜਿਹੜਾ ਉਹ ਲਿਖਿਆ ਸੀਗਾ ਤੇ ਉਸ ਦੇ ਉੱਤੇ ਜਿਹੜਾ ਆ ਉਹਨਾਂ ਨੇ ਰਿਸਪੌਂਡ ਕੀਤਾ ਮਿਸਟਰ ਟਰੰਪ ਹੋਣਾ ਨੇ ਵੀ ਆਈ ਵਿਲ ਬੀ ਦੇਅਰ, ਲੁਕਿੰਗ ਫਾਰਵਰਡ ਟੂ ਬੀਇੰਗ ਇਨ ਬਿਊਟੀਫੁਲ ਅਟਲਾਂਟਾ। ਸੋ ਅਟਲਾਂਟਾ ਦੇ ਵਿੱਚ ਜਿਹੜਾ ਇਹ ਸ਼ਾਇਦ ਪਹਿਲਾ ਡਿਬੇਟ ਆ 27 ਤਰੀਕ ਨੂੰ ਹੋਣ ਜਾ ਰਿਹਾ ਆ। ਸੋ CNN ਵਾਲੇ ਇਸ ਨੂੰ ਕਿੱਦਾਂ ਹੈਂਡਲ ਜਿਹੜਾ ਉਹ ਕਰਨਗੇ, ਇਸ ਨੂੰ ਲੈ ਕੇ ਹੁਣ ਜਿਹੜੀਆਂ ਚਰਚਾਵਾਂ ਆ ਉਹ ਚੱਲਣਗੀਆਂ। ਪਹਿਲਾ CNN ਦੇ ਉੱਤੇ ਤੇ ਦੂਜਾ ਜਿਹੜਾ ਡਿਬੇਟ ਆ ਉਹ ਵੀ ਤਰੀਕ ਜਿਹੜੀ ਐਲਾਨ ਹੋ ਗਈ ਆ। ਉਹ ਤਰੀਕ ਜਿਹੜੀ ਹਰਜੋਤ ਸਿੰਘ ਜੀ 10 ਸਤੰਬਰ ਨੂੰ ਜਿਹੜਾ ਹੋਊਗਾ। ਸੋ CNN ਨੇ ਇਨਵੀਟੇਸ਼ਨ ਘੱਲੀ ਸੀ ਦੋਨਾਂ ਹੀ ਪਾਰਟੀ ਦੇ ਆਪਣੇ ਜਿਹੜੇ ਲੀਡਰਸ ਆ, ਦੋਨੋਂ ਕੈਂਡੀਡੇਟਸ ਉਹਨਾਂ ਨੂੰ, ਤੇ ਹੁਣ ਦੋਨਾਂ ਨੇ ਇਹ ਜਿਹੜਾ ਇਨਵੀਟੇਸ਼ਨ ਆ ਸੱਦਾ ਆ ਉਸ ਨੂੰ ਸਵੀਕਾਰ ਲਿਆ ਹੈਗਾ ਆ। ਜੀ, ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ। ਫਰਾਂਸ ਦੇ ਵਿੱਚ ਅੱਜ ਇੱਕ ਕੈਦੀ ਨੂੰ ਛੁਡਾਉਣ ਦੇ ਲਈ ਗੋਲੀਆਂ ਚੱਲੀਆਂ, ਜਿਹਦੇ ਨਾਲ 2 ਜਿਹੜੇ ਜੇਲਰ ਸੀ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਤੇ ਹੁਣ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਫਰਾਂਸ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਜਿਹੜਾ ਬੰਦਾ ਆ ਉਹ ਕ੍ਰਿਮੀਨਲ ਆ, ਜਿਹਦਾ ਨਾਮ ਮੁਹੰਮਦ ਅਮਰਾ ਕਰਕੇ ਜਾਣਿਆ ਜਾਂਦਾ। ਉਹਨੂੰ ਛੋਟਾ ਨਾਂ ਉਹਦਾ ਮੱਖੀ ਆ, ਦਾ ਫਲਾਈ। ਕਹਿੰਦੇ ਵੀ ਉਹਨੂੰ ਫੜਿਆ ਸੀ ਕਾਫੀ ਚਿਰਾਂ ਦਾ ਜੇਲ੍ਹ ਦੇ ਵਿੱਚ। ਉਹ ਕਹਿੰਦੇ ਹਮੇਸ਼ਾ ਹੀ ਮੱਖੀ ਵਾਂਗ ਉੱਡ ਜਾਂਦਾ ਹੈਗਾ। ਇਸ ਵਾਰੀ ਵੀ ਜਦੋਂ ਜੇਲ੍ਹ ਦੇ ਵਿੱਚੋਂ ਉਸ ਨੂੰ ਪੁਲਿਸ ਦੀਆਂ ਕਾਰਾਂ ਬਾਹਰ ਕੱਢ ਕੇ ਕੋਰਟ ਵੱਲ ਲਿਜਾ ਰਹੀਆਂ ਸੀਆਂ ਤੇ ਸਾਹਮਣੇ ਤੋਂ ਇੱਕ ਕਾਰ ਨੇ ਆ ਕੇ ਵਿਚਕਾਰ ਮਾਰੀ ਤੇ ਉਹਦੇ ਵਿੱਚੋਂ ਜਿਹੜੇ ਬੰਦੇ ਸੀ ਨਿਕਲ ਕੇ ਉਹਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੇ ਉੱਤੇ ਤੇ 2 ਪੁਲਿਸ ਵਾਲੇ ਜਿਹੜੇ ਆ ਮਾਰੇ ਗਏ ਆ। ਇਹ ਬਾਹਲੀ ਉਮਰ ਦਾ ਨਹੀਂ ਹੈਗਾ, ਛੋਟੀ ਉਮਰ ਦਾ ਹੀ ਆ, ਪਰ ਜਦੋਂ ਕਹਿੰਦੇ 15 ਸਾਲਾਂ ਦਾ ਸੀ ਉਦੋਂ ਤੋਂ ਹੀ ਇਹਦਾ ਜਿਹੜਾ ਕ੍ਰਿਮੀਨਲ ਰੈਕਡ ਆ ਉਹ ਬਣਨਾ ਸ਼ੁਰੂ ਹੋ ਗਿਆ ਸੀਗਾ। ਤੇ ਹੁਣ ਤੱਕ 18-19 ਕ੍ਰਿਮੀਨਲ ਕੇਸ ਇਹਦੇ ਉੱਤੇ ਚੱਲ ਰਹੇ ਹੈਗੇ ਆ। ਜੋ ਇਹ ਫਲਾਈ ਹੈਗਾ ਮੁਹੰਮਦ ਅਮਰਾ, ਤੇ ਕਹਿੰਦੇ ਪਈ ਫਰਾਂਸ ਦੀ ਹਿਸਟਰੀ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਜਦੋਂ ਜਿਹੜੇ ਜੇਲਰਸ ਆ ਜੇਲਾਂ ਦੇ ਉਹਨਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ। ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਮੈਕਰੋਨ, ਈਵਨ ਉਸਨੇ ਸਟੇਟਮੈਂਟ ਦਿੱਤੀ ਆ ਵੀ ਅਸੀਂ ਉਹਨਾਂ ਨੂੰ ਫੜ ਲਵਾਂਗੇ। 500 ਤੋਂ ਵੱਧ ਜਿਹੜੇ ਪੁਲਿਸ ਆਫੀਸਰਸ ਆ ਉਹ ਲਾਏ ਗਏ ਆ। ਉਹ ਜਿਨ੍ਹਾਂ ਨੇ ਪੁਲਿਸ ਆਫੀਸਰਸ ਨੂੰ ਮਾਰਿਆ ਹੈਗਾ ਉਹਨਾਂ ਨੂੰ ਫੜਨ ਦੇ ਲਈ। ਫਰਾਂਸ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਨੂੰ ਲੈ ਕੇ ਬਾਹਰਲੇ ਮੁਲਕਾਂ ਤੋਂ ਜੋ ਲੋਕ ਉੱਥੇ ਬਸੇ ਹੋਏ ਹੈਗੇ ਆ ਉਹਨਾਂ 'ਚ ਬਹੁਤ ਜ਼ਿਆਦਾ ਜਿਹੜੇ ਕ੍ਰਿਮੀਨਲ ਐਕਟੀਵਿਟੀ ਚੱਲ ਰਹੀ ਹੈਗੀ ਉਹਨੂੰ ਲੈ ਕੇ ਕਾਫੀ ਜ਼ਿਆਦਾ ਪ੍ਰੋਟੈਸਟ ਵੀ ਹੁੰਦੇ ਰਹਿੰਦੇ ਆ, ਤੁਸੀਂ ਪਿਛਲੇ ਸਮਿਆਂ ਦੇ ਵਿੱਚ ਦੇਖੇ ਹੈਗੇ ਆ। ਤੇ ਹੁਣ ਇਦਾਂ ਦੀ ਜਦੋਂ ਖਬਰ ਆਉਂਦੀ ਆ ਤੇ ਉਹਦੇ ਨਾਲ ਜਿਹੜੀ ਰਿਫਟ ਆ ਹੋਰ ਬਹੁਤ ਜ਼ਿਆਦਾ
ਵੱਧਦੀ ਹੈਗੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰੀਏ ਵੀ ਟਿਕਟੌਕ ਦਾ ਕੀ ਬਣਨ ਜਾ ਰਿਹਾ ਆ। ਇੱਕ ਬਿਲੀਅਨੇਰ ਫਰੈਂਕ ਮੈਕਕੋਟ, ਉਹ ਕਹਿੰਦੇ ਇੱਕ ਪੀਪਲ ਬਿਡ ਲੈ ਕੇ ਆ ਰਹੇ ਆ ਟਿਕਟੌਕ ਨੂੰ ਬਾਏ ਕਰਨ ਦੇ ਲਈ। ਇਹ ਵੀ ਆਪਾਂ ਦੱਸਦੇ ਜਾਈਏ ਵੀ ਟਿਕਟੌਕ ਦੇ ਉਲਟ ਆਲਰੇਡੀ ਯੂਐਸ ਦੇ ਵਿੱਚ ਲਾ ਬਣ ਚੁੱਕਾ ਆ। ਜਿਹੜਾ ਹੁਣੇ ਰਾਸ਼ੀ ਘੱਲੀ ਗਈ ਸੀ ਯੂਕਰੇਨ ਇਜ਼ਰਾਈਲ ਨੂੰ, ਉਸ ਦੇ ਦੌਰਾਨ ਵੀ ਤੁਹਾਡੇ ਕੋਲ 270 ਦਿਨ ਨੇ, ਜਾਂ ਤਾਂ ਕਿਸੇ ਅਮਰੀਕੀ ਕੰਪਨੀ ਨੂੰ ਆਪਣੇ ਆਪ ਨੂੰ ਵੇਚ ਦਿਓ, ਨਹੀਂ ਤਾਂ ਬੈਨ ਦੇ ਲਈ ਜਿਹੜਾ ਉਹ ਤਿਆਰ ਹੋ। ਫਿਰ ਉਸ ਤੋਂ ਬਾਅਦ ਟਿਕਟੌਕ ਨੇ ਯੂਐਸ ਦੇ ਉਲਟ ਜਿਹੜਾ ਅਦਾਲਤ ਦਾ ਸਹਾਰਾ ਲਿਆ ਆ ਤੇ ਹੁਣ ਉਹ ਅਦਾਲਤੀ ਚਾਰਾਜੋਈ ਜਿਹੜੀ ਉਹ ਕਰ ਰਹੇ ਆ। ਉਧਰ ਫਰੈਂਕ ਮੈਕਕੋਟ ਇਹ ਸਾਬਕਾ ਐਲਏ ਡੋਜਰ ਦੇ ਓਨਰ ਨੇ, ਜਿਹੜੀ ਬੇਸਬਾਲ ਗੇਮ ਆ ਤੇ ਉਹ ਬੇਸਬਾਲ ਦੀ ਜਿਹੜੀ ਟੀਮ ਆ, ਤੇ ਉਹਨਾਂ ਨੇ ਅਨਾਉਂਸ ਕੀਤਾ ਅੱਜ ਵੀ ਉਹ ਇੱਕ ਪੀਪਲ ਬਿਡ ਪੁੱਟ ਅਪ ਕਰ ਰਹੇ ਆ, ਵੀ ਉਹ ਇਕੱਠੀ ਕਰ ਰਹੇ ਆ ਤਾਂ ਜੋ ਚਾਈਨਾ ਦੇ ਬਾਈਟ ਡਾਂਸ ਤੋਂ ਟਿਕਟੌਕ ਨੂੰ ਜਿਹੜਾ ਉਹ ਬਾਏ ਕਰ ਲਿਆ ਜਾਵੇ। 170 ਮਿਲੀਅਨ ਤੋਂ ਵੱਧ ਯੂਜ਼ਰਸ ਵਾਲੇ ਟਿਕਟੌਕ ਦੀ ਇਵੈਂਚੁਅਲੀ ਕਿੰਨੇ ਦੇ ਵਿੱਚ ਜੇ ਸਮਝੌਤਾ ਹੁੰਦਾ ਆ ਤਾਂ ਇਹ ਦੇਖਣ ਵਾਲੀ ਗੱਲ ਹੋਊਗੀ। ਜੇ ਨਜ਼ਦੀਕ ਤੋਂ ਦੇਖਿਆ ਜਾਵੇ ਤਾਂ ਮੈਕਕੋਟ ਦੇ ਕੋਲ ਇਨਫ ਖੁਦ ਮਨੀ ਨਹੀਂ ਹੈਗੀ ਵੀ ਉਹ ਟਿਕਟੌਕ ਨੂੰ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਬਾਏ ਕਰ ਸਕਣ, ਪਰ ਉਹ ਕਰਾਊਡ ਫੰਡ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਜਿੱਥੇ ਕਈ ਸੰਸਥਾਵਾਂ ਤੋਂ ਤੇ ਇੰਡੀਵਿਜੂਅਲਸ ਤੋਂ ਇਹ ਜਿਹੜੇ ਪੈਸੇ ਲੈਣ ਦੀ ਜਿਹੜੀ ਕੋਸ਼ਿਸ਼ ਇਹਨਾਂ ਦੀ, ਡਾਲਰ ਲੈਣ ਦੀ, ਇਕੱਠੇ ਕਰਨ ਦੀ ਕੋਸ਼ਿਸ਼ ਹੈਗੀ ਆ। ਸੋ ਬਾਈਟ ਡਾਂਸ ਇਸ ਟਾਈਮ ਸਬਜੈਕਟ ਹੈਗਾ ਆ ਯੂਐਸ ਦੇ ਉਸ ਲਾ ਨੂੰ ਵੀ ਉਹਨਾਂ ਨੂੰ ਡਾਈਵੈਸਟ ਕਰਨਾ ਪੈਣਾ ਆ ਟਿਕਟੌਕ ਨੂੰ ਨੈਸ਼ਨਲ ਸਿਕਿਉਰਿਟੀ ਗਰਾਊਂਡਸ ਦੇ ਵਿੱਚ, ਨਹੀਂ ਤਾਂ ਐਪ ਨੂੰ ਜਿਹੜਾ ਉਹ ਬੈਨ ਜਿਹੜਾ ਉਹ ਕੀਤਾ ਜਾਊਗਾ। ਸੋ ਇਹਦੇ ਵਿੱਚ ਇਹ ਵੀ ਦੇਖਿਆ ਗਿਆ ਆ ਜਿਹਨੇ ਵਰਲਡ ਵਾਈਡ ਵੈਬ ਯਾਨੀ ਕਿ ਇੰਟਰਨੈਟ ਨੂੰ ਹੋਂਦ ਦੇ ਵਿੱਚ ਲਿਆਂਦਾ, ਟਿਮ ਬਰਨਰਜ਼ ਲੀ, ਉਸਨੇ ਵੀ ਇਸ ਜਿਹੜੇ ਫਰੈਂਕ ਮੈਕਕੋਟ ਦੀ ਕੋਸ਼ਿਸ਼ ਨੂੰ ਜਿਹੜਾ ਕਹਿ ਲਓ ਵੀ ਥਾਪੜਾ ਦਿੱਤਾ ਆ। ਜੀ ਅਗਲੀ ਖਬਰ ਵੱਲ ਚਲੀਏ। ਹਰ ਰੋਜ਼ ਦੁਨੀਆ ਦੀ ਕੋਈ ਨਾ ਕੋਈ ਜਿਹੜੀ ਮੇਜਰ ਨਿਊਜ਼ਪੇਪਰ ਆ ਜਾਂ ਮੇਜਰ ਟੀਵੀ ਸਟੇਸ਼ਨ ਆ, ਰੇਡੀਓ ਹੈਗਾ, ਉਹ ਸਿੱਖਾਂ ਦੇ ਬਾਰੇ ਖਬਰਾਂ ਜਿਹੜਾ ਆ ਉਹ ਛਾਪਦਾ ਰਹਿੰਦਾ ਆ। ਜੋ ਕੁਝ ਭਾਰਤ ਦੀ ਸਰਕਾਰ ਵੱਲੋਂ ਸਿੱਖਾਂ ਦੇ ਪ੍ਰਤੀ ਹੋ ਰਿਹਾ ਆ, ਜੋ ਉਹ ਕਰ ਰਹੇ ਹੈਗੇ ਆ, ਉਹਨੂੰ ਪੂਰੀ ਤਰ੍ਹਾਂ ਧੜੱਲੇ ਦੇ ਨਾਲ ਐਕਸਪੋਜ਼ ਕਰ ਰਹੇ ਹੈਗੇ ਆ। ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਰਾਹੀਂ ਜੋ ਵੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ, ਜੋ ਦੁਨੀਆ ਦੇ ਮੇਜਰ ਨਿਊਜ਼ ਪੇਪਰਸ ਪਬਲਿਸ਼ ਕਰ ਰਹੇ ਆ, ਉਹ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਆ। ਤੇ ਅੱਜ ਦੀ ਰਿਪੋਰਟ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਜਾ ਰਹੇ ਆ, ਉਹ ਗਲੋਬ ਐਂਡ ਮੇਲ ਦੀ ਹੈਗੀ ਆ। ਕਹਿੰਦੇ ਵੀ ਉਹਨਾਂ ਨੇ ਹੈਡਿੰਗ ਇਹ ਲਿਖਿਆ ਆ ਵੀ ਸਿੱਖ ਕੈਨੇਡੀਅਨ ਸੈਪਰੇਟਿਸਟ ਲੀਡਰ ਸੇਜ਼ ਇੰਡੀਆ ਕ੍ਰੈਕਿੰਗ ਡਾਊਨ ਔਨ ਖਾਲਿਸਤਾਨ ਸਪੋਰਟਰਸ ਆਫਟਰ ਅਰੈਸਟ ਇਨ ਨਿੱਜਰ ਸਲੇਇੰਗ। ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਸ਼ਹਾਦਤ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ 4 ਜਿਹੜੇ ਲੋਕਾਂ ਨੂੰ ਫੜਿਆ ਗਿਆ ਆ, ਉਹਨਾਂ ਦੇ ਫੰਡ ਤੋਂ ਬਾਅਦ ਇੰਡੀਆ ਦੇ ਵਿੱਚ ਜਿਹੜੀ ਉੱਥੇ ਦੀ ਪੁਲਿਸ ਆ, ਉਹ ਜਿਹੜੇ ਖਾਲਿਸਤਾਨੀ ਪੱਖੀ ਸਮਰਥਕ ਹੈਗੇ ਆ ਜਾਂ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਆ, ਉਹਨਾਂ ਦੇ ਘਰਾਂ ਦੇ ਉੱਤੇ ਛਾਪੇ ਮਾਰੇ ਜਾ ਰਹੇ ਆ, ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਆ। ਇਹ ਨਿਊਯਾਰਕ ਬੇਸਡ 6 ਫॉर ਜਸਟਿਸ ਦੇ ਜਿਹੜੇ ਲੀਗਲ ਕਾਉਂਸਲ ਆ, ਗੁਰਪ੍ਰੀਤ ਸਿੰਘ ਪੰਨੂ ਜੋ ਅਮਰੀਕਾ ਦੇ ਵੀ ਸਿਟੀਜ਼ਨ ਆ ਤੇ ਕੈਨੇਡਾ ਦੇ ਵੀ ਸਿਟੀਜ਼ਨ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਸਾਰੀ ਸਟੋਰੀ ਦਾ ਤੁਹਾਨੂੰ ਪਤਾ ਹੀ ਆ ਕੀ ਕੁਝ ਵਾਪਰਿਆ। ਵਾਸ਼ਿੰਗਟਨ ਪੋਸਟ ਨੇ ਬਹੁਤ ਜ਼ਿਆਦਾ ਰਿਪੋਰਟਸ, ਘੱਟੋ ਘੱਟ 18 ਤੋਂ ਲੈ ਕੇ 20 ਰਿਪੋਰਟਸ ਇਸ ਇਸ਼ੂ ਦੇ ਉੱਤੇ ਛਾਪੀਆਂ ਹੈਗੀਆਂ। ਹੁਣ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜੇ ਗੌਰਵ ਜਾਦਵ ਆ, ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ 3 ਬੰਦੇ ਜਿਨ੍ਹਾਂ ਨੇ ਪ੍ਰੋ ਖਾਲਿਸਤਾਨ ਸਲੋਗਨ ਲਿਖੇ ਸੀ ਪਬਲਿਕ ਪਲੇਸਿਸ ਦੀਆਂ ਕੰਧਾਂ ਦੇ ਉੱਤੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਤੇ ਉਹਨਾਂ ਨੇ ਉਹ ਜਿਹੜੀਆਂ ਵੀਡੀਓਜ਼ ਆ, ਜਦੋਂ ਉਹ ਉਹਨਾਂ ਨੇ ਸਲੋਗਨ ਲਿਖੇ, ਉਹ ਵੀਡੀਓਜ਼ ਪੰਨੂ ਹੁਣਾਂ ਨੂੰ ਉਹਨਾਂ ਦੇ ਫੋਨ ਦੇ ਉੱਤੇ ਸੈਂਡ ਕੀਤੀਆਂ ਤੇ ਪੰਨੂ ਹੁਣਾਂ ਨੇ ਇਹ ਕਨਫਰਮ ਵੀ ਕੀਤਾ ਆ। ਜੋ ਗੁਰਪ੍ਰੀਤ ਸਿੰਘ ਪੰਨੂ ਆ, ਉਹ ਕਹਿੰਦੇ ਵੀ ਜਿਹੜੀ ਸਾਡੀ ਰੈਫਰੈਂਡਮ ਦੀ ਮੂਵਮੈਂਟ ਹੈਗੀ ਆ, ਇਹ ਸਿਰਫ ਵੋਟਾਂ ਦੀ ਮੂਵਮੈਂਟ ਆ। ਅਸੀਂ ਕਿਸੇ ਤਰ੍ਹਾਂ ਦੀ ਕੋਈ ਕਤਲੋਗਾਰਤ ਜਾਂ ਕੋਈ ਕਿਸੇ ਤਰ੍ਹਾਂ ਦਾ ਕਿਸੇ ਤੇ ਹਮਲਾ ਕਰਨਾ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਕਰਨੀ ਆ, ਇਹ ਸਾਡਾ ਕੋਈ ਮੁੱਦਾ ਨਹੀਂ ਹੈਗਾ।
ਅਸੀਂ ਸਿਰਫ VOTING ਦੀ ਗੱਲ ਕਰਦੇ ਹਾਂ। ਤੇ ਹੁਣ ਤੁਸੀਂ ਦੱਸੋ ਵੀ ਪੂਰੀ ਦੁਨੀਆ ਦੇ ਵਿੱਚ ਜੇ ਕੋਈ VOTING ਦੇ ਰਾਹੀਂ ਗੱਲ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਅਰੈਸਟ ਕੀਤਾ ਜਾਂਦਾ ਆ। ਇਹ ਵੀ ਪਤਾ ਚੱਲ ਰਿਹਾ ਵੀ ਭਾਰਤ ਦੀ ਸਰਕਾਰ ਜਿਹੜੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਪੰਜਾਬੀ ਜਾਂ ਸਿੱਖ ਪ੍ਰੋਟੈਸਟ ਕਰਦੇ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਲੈ ਕੇ ਉਹਨਾਂ ਦੇ ਜੋ ਰਿਸ਼ਤੇਦਾਰ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਤੰਗ ਕਰ ਰਹੇ ਹੈਗੇ ਆ, ਜਾਂ ਜਿਹੜੇ ਇੱਥੇ ਲੋਕ ਆ ਉਹ ਜਦੋਂ ਵੀਜ਼ਾ ਲੈਣ ਜਾਂਦੇ ਆ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈਗਾ, ਵੀਜ਼ਾ ਨਹੀਂ ਦਿੱਤਾ ਜਾਂਦਾ ਹੈਗਾ, ਜਦੋਂ ਕਿ ਢਕਾਉਣ 'ਚ ਬੜੇ ਰਚੇ ਜਾਂਦੇ ਹੈਗੇ ਆ ਵੀ ਦੇਖੋ ਜੀ ਅਸੀਂ ਤੁਹਾਨੂੰ ਵੀਜ਼ੇ ਦਿੰਨੇ ਹੈਗੇ ਆ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਰਿਪੋਰਟਸ ਆ ਉਹ ਸੁਣੀਆਂ ਹੀ ਹੈਗੀਆਂ ਆ। ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ, ਉਹਨਾਂ ਨੇ ਕਾਫੀ ਕ੍ਰਿਟੀਸਾਈਜ਼ ਕੀਤਾ। ਉਹ ਕਹਿੰਦੇ ਵੀ ਜਿਹੜਾ ਖਾਲਿਸਤਾਨ ਦਾ ਰੈਫਰੈਂਡਮ ਆ ਉਹਨੂੰ ਕ੍ਰਿਮੀਨਲਾਈਜ਼ ਕਰ ਰਹੇ ਹੈਗੇ ਆ ਮੋਦੀ ਸਰਕਾਰ, ਤੇ ਸਾਡਾ ਕੋਈ ਇਦਾਂ ਦੀ ਜਿਹੜੀ ਗੱਲਬਾਤ ਨਹੀਂ ਹੈਗੀ। ਤੇ ਕਹਿੰਦੇ ਵੀ ਅਸੀਂ ਸਾਡੇ ਜਿਹੜੇ ਕੈਂਪੇਨ ਵਰਕਰਸ ਹੈਗੇ ਆ ਉਹ ਜਿਹੜੇ ਰੈਫਰੈਂਡਮ ਦੀਆਂ ਵੋਟਰ ਦੀਆਂ ਰਜਿਸਟ੍ਰੇਸ਼ਨਸ ਹੈਗੀਆਂ ਉਹ ਨਵੀਂ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਇਹਨਾਂ ਜਗ੍ਹਾ ਦੇ ਉੱਤੇ ਉਹ ਡਿਸਟ੍ਰੀਬਿਊਟ ਕਰ ਰਹੇ ਹੈਗੇ ਆ। ਤੇ ਭਾਰਤੀ ਸਰਕਾਰ ਇਹ ਕਹਿ ਰਹੀ ਆ ਵੀ ਜਿਹੜਾ ਪੰਨੂ ਗਰੁੱਪ ਹੈਗਾ ਆ ਉਹ ਮਾਸਟਰ ਮਾਈਂਡ ਹੈਗਾ ਆ ਇਸ ਸਾਰੇ ਕਾਸੇ ਦੇ ਪਿੱਛੇ। ਹਾਲਾਂਕਿ ਜਿਹੜੀ ਉੱਥੇ ਦੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਕੋਈ ਵੀ ਜਿਹੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰਦਾ ਉਹਦੇ ਤੇ ਕਿਸੇ ਤਰ੍ਹਾਂ ਦਾ ਕੇਸ ਨਹੀਂ ਜਿਹੜਾ ਬਣਦਾ ਹੈਗਾ ਆ। ਬਹੁਤ ਵਾਰ ਤੁਸੀਂ ਦੇਖਿਆ ਹੀ ਆ ਪੰਜਾਬ ਦੇ ਵਿੱਚ ਜਿਹੜੇ ਲੀਡਰ ਸ਼ਰੇਆਮ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਚਾਰਜ ਲੱਗਿਆ ਵੀ ਨਹੀਂ। ਪਹਿਲਾਂ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਉੱਤੇ ਕਾਫੀ ਵਾਰ ਇਹਨੇ ਕੀਤਾ ਸੀ, ਵੀ ਜਦੋਂ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਉਸ ਤੋਂ ਬਾਅਦ ਉਹ ਹਟ ਗਏ। ਪਰ ਹੁਣ ਕਿਉਂਕਿ ਬਾਹਰ ਇੰਨਾ ਜ਼ਿਆਦਾ ਜਿਹੜਾ ਰੌਲਾ ਪੈ ਰਿਹਾ ਆ, ਖਾਸ ਕਰਕੇ ਜਦੋਂ ਇੰਡੀਆ ਦੀ ਸਰਕਾਰ ਨੇ ਸਿੱਖਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਕਤਲ ਕੀਤੇ ਵੀ ਹੈਗੇ ਆ, ਉਸ ਤੋਂ ਬਾਅਦ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਐਕਟਿਵ ਹੋ ਗਏ ਆ। ਕੈਨੇਡਾ ਦੇ ਵਿੱਚ IRB ਜੋ ਹੈਗਾ ਉੱਥੇ ਦਾ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ, ਉਹਨਾਂ ਨੇ ਵੀ ਇੱਕ ਜਿਹੜੀ ਰਿਪੋਰਟ ਆ ਉਹ ਛਾਪੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਵੈਬਸਾਈਟਸ ਨੂੰ ਬਲੌਕ ਕਰਦੀ ਹੈਗੀ ਆ, ਕਿਸ ਤਰ੍ਹਾਂ ਜਿਹੜੇ ਕੋਈ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ ਉਹਨਾਂ ਨੂੰ ਜੇਲ੍ਹ 'ਚ ਸੁੱਟਿਆ ਜਾਂਦਾ ਆ, ਉਹਨਾਂ ਦੇ ਧਰਮ ਦੇ ਗਰਾਊਂਡਸ ਨੂੰ ਲੈ ਕੇ। ਸੋ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਇੰਡੀਆ ਦੇ ਵਿੱਚ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਆ, ਉਹਨਾਂ ਨੂੰ ਤੰਗ ਕੀਤਾ ਜਾਂਦਾ। ਇਹ IRB ਦੀ ਰਿਪੋਰਟ ਆ, ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ। ਇਹ ਉਹ ਬੋਰਡ ਆ ਜਿਹੜਾ ਕੈਨੇਡਾ ਦੇ ਵਿੱਚ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਤੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦਿੰਦਾ ਹੈਗਾ। ਹੁਣ ਦੇਖੋ ਉਹਨਾਂ ਨੇ ਪੂਰੀ ਤਰ੍ਹਾਂ ਕਨਫਰਮ ਕਰ ਲਿਆ ਵੀ ਜੋ ਕੁਝ ਇੰਡੀਆ 'ਚ ਵਾਪਰ ਰਿਹਾ ਆ ਉਹ ਤਾਂ ਹੀ ਕਰਕੇ ਲੋਕ ਇੱਥੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਪੋਲੀਟੀਕਲ ਅਸਾਈਲਮ ਮੰਗਦੇ ਹੈਗੇ ਆ। ਸੋ ਅੱਜ ਦੀ ਇਹ ਜਿਹੜੀ ਰਿਪੋਰਟ ਆ ਕਾਫੀ ਡਿਟੇਲ ਦੇ ਵਿੱਚ ਗਲੋਬ ਐਂਡ ਮੇਲ ਦੇ ਸਟੀਵਨ ਚੇਜ਼ ਜੋ ਉਹਨਾਂ ਦੇ ਰਿਪੋਰਟਰ ਆ ਉਹਨਾਂ ਨੇ ਛਾਪੀ ਹੈ। ਇਹਦੇ ਵਿੱਚ ਅਖੀਰ 'ਚ ਇਹ ਵੀ ਜਿਹੜਾ ਲਿਖਿਆ ਵੀ ਉਹ ਕਹਿ ਰਹੇ ਵੀ ਇੰਡੀਆ ਵਾਲੇ ਹੁਣ ਫੇਸ਼ੀਅਲ ਰੈਕਗਨਾਈਜੇਸ਼ਨ ਜਿਹੜੀ ਟੈਕਨੋਲੋਜੀ ਆ ਉਹਦੀ ਵਰਤੋਂ ਕਰ ਰਹੇ ਆ ਟਰੈਕ ਤੇ ਆਇਡੈਂਟੀਫਾਈ ਕਰਨ ਦੇ ਲਈ। ਜਿਹੜੇ ਸਿੱਖ ਫਾਰ ਜਸਟਿਸ ਦੇ ਮੈਂਬਰ ਹੈਗੇ ਆ, ਇਹ ਓਪਨ ਸੋਰਸ ਰਿਪੋਰਟਸ ਨੂੰ ਜਿਹੜਾ ਉਹ ਸਾਈਟ ਕੀਤਾ ਗਿਆ ਆ IRB ਦੇ ਹੀ ਦੇ ਜਿਹੜਾ ਉਹ ਦੁਆਰਾ। ਸੋ ਹੁਣ ਇਹ ਇੱਕ ਵੱਡੀ ਚਿੰਤਾ ਦਾ ਜਿਹੜਾ ਇਹ ਸਬਬ ਆ, ਕਿਉਂਕਿ ਇਵੈਂਚੁਅਲੀ ਕਰਨਾ ਕੀ ਆ, ਉਹਨਾਂ ਦੇ ਫੇਸ਼ੀਅਲ ਰੈਕਗਨਾਈਜ਼ ਸਿਸਟਮ ਨੂੰ ਵਰਤਦੇ ਹੋਏ ਇੰਡੀਆ ਵਾਲੇ ਬਾਅਦ ਤੰਗ ਪਰੇਸ਼ਾਨ ਕਰਨਗੇ ਉਹਨਾਂ ਲੋਕਾਂ ਨੂੰ। ਉਹੀ ਉਹਨਾਂ ਦਾ ਜਿਹੜਾ ਉਹ ਧੰਦਾ ਆ, ਉਹੀ ਉਹਨਾਂ ਦਾ ਜਿਹੜਾ ਇਹ ਮੋਡਸ ਆਪਰੈਂਡੀ ਆ, ਉਹੀ ਬਾਰ-ਬਾਰ ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਕਰਦੇ ਆ, ਡਰਾ ਕੇ ਧਮਕਾ ਕੇ ਲੋਕਾਂ ਨੂੰ ਜਿਹੜੀ ਆ ਆਵਾਜ਼ ਚੱਕਣ ਤੋਂ ਜਿਹੜਾ ਉਹ ਰੋਕਣਾ ਆ। ਤੇ ਉਹਦੇ ਵਿੱਚ ਹੁਣ ਨਵੀਂ ਟੈਕਨੋਲੋਜੀ ਆ ਉਸ ਦਾ ਪੂਰਾ ਸਹਾਰਾ ਜਿਹੜਾ ਉਹ ਲਿਆ ਜਾ ਰਿਹਾ ਆ। ਇੰਡੀਆ ਆਲਰੇਡੀ ਪਲਾਨ ਕਰ ਰਿਹਾ ਆ ਮਾਸ ਸਰਵੇਲੈਂਸ ਦੀ। ਇਹ ਇਕੱਲਾ ਇਹ ਨਹੀਂ ਵੀ ਉਹ ਡਿਸੀਡੈਂਟਸ ਦੇ ਉੱਤੇ ਜਾਂ ਬਾਹਰ ਬੈਠਿਆਂ ਦੇ ਉੱਤੇ ਜਾਂ ਜਿਹੜੇ ਕੋਈ ਬੋਲ ਰਹੇ ਆ, ਉੱਥੇ ਚਾਈਨਾ ਸਟਾਈਲ ਜਿਹੜੀ ਅਥੋਰੀਟੇਰੀਅਨ ਆਟੋਕ੍ਰੇਸੀ ਆ ਉਹ ਇੰਡੀਆ ਦੇ ਵਿੱਚ ਪੈਰ ਪੈਰ ਤੇ ਘਰ ਕਰ ਰਹੀ ਆ। ਕਹਿੰਦੇ ਵੀ ਇਹ ਜਿਹੜਾ ਡਿਸਟੋਪੀਆ ਮਾਸ ਸਰਵੇਲੈਂਸ ਦਾ ਇਹ ਇੰਡੀਆ ਦੇ ਵਿੱਚ ਹੁਣ ਉਹਨਾਂ ਦੀ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਆ ਲਗਾਤਾਰ ਪਲਾਨ ਕਰ ਰਹੀਆਂ ਆ। ਤੁਸੀਂ ਦੇਖ ਲਓ ਵੀ ਇੱਥੇ ਜ਼ਿਆਦਾ ਕਿੱਥੇ ਸਾਰੀਆਂ ਚੀਜ਼ਾਂ ਹੋ ਰਹੀਆਂ, ਚਾਹੇ ਉਹ ਰੂਸ ਆ, ਚਾਹੇ ਉਹ ਚਾਈਨਾ, ਚਾਹੇ ਉਹ ਈਰਾਨ ਆ, ਤੇ ਹੁਣ ਇੰਡੀਆ ਤੇ ਈਰਾਨ ਵਾਲੇ ਇਕੱਠੇ ਵੀ ਹੋ ਰਹੇ ਆ। ਇੱਕ ਪਾਸੇ ਤੇ ਅਮਰੀਕਾ ਨੇ ਘੂਰੀ ਵੀ ਵੱਟੀ ਆ। ਸੋ ਦੇਖੋ ਉਧਰ ਵੀ ਉਹ ਇੱਕ ਡਿਫਰੈਂਟ ਸਟੋਰੀ ਇਹ ਬਣਦੀ ਆ, ਪਰ ਕਿਸ ਤਰੀਕੇ ਦੇ ਨਾਲ ਇਹ ਹੁਣ ਟੈਕਨੋਲੋਜੀ ਦਾ ਸਹਾਰਾ ਲੈ ਕੇ ਲੋਕਾਂ ਨੂੰ ਜਿਹੜਾ ਆ ਉਹ ਤੰਗ ਪਰੇਸ਼ਾਨ ਕਰਨ ਵੱਲ ਨੂੰ
ਅਗਲੇ ਕਦਮ ਦੇ ਵਿੱਚ ਇੰਡੀਆ ਜਿਹੜਾ ਉਹ ਵੱਧ ਰਿਹਾ ਹੈਗਾ ਆ। ਤੇ ਆਪਾਂ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਇਕਨੋਮੀ ਦੀ ਗੱਲਬਾਤ ਕਰਦੇ ਆ। ਸਟਾਕ ਮਾਰਕੀਟ ਕਾਫੀ ਉੱਪਰ ਗਈ ਆ ਤੇ ਇਨਫਲੇਸ਼ਨ ਨੂੰ ਕਹਿੰਦੇ ਥੋੜਾ ਜਿਹਾ ਫਰਕ ਪਿਆ ਹੈ, ਉਹ ਡਿਸਕਸ ਕਰਦੇ ਆ ਜੀ।
ब्रेक तो बाद एक बारी फिर आप सब का स्वागत है। इस उत्ते प्रोग्राम चल रहा जी इस टाइम अपडेट अमेरिका। हरजोत सिंह जी जी आयन ਨੂੰ स्वागत है। सत श्री अकाल ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। जी। ਅਗਲੀ ਖਬਰ ਵੱਲ ਚੱਲੀਏ ਤੇ ਅਮਰੀਕਾ ਦੀ ਇਕਨੋਮੀ ਜਿਹੜੀ ਆ ਉਹਨੂੰ ਜਿਹੜਾ ਆ ਕਾਫੀ ਅਸਰ ਹੁਣ ਪਿਆ ਹੈਗਾ। ਯੂਐਸ ਦੇ ਜਿਹੜੇ ਕੰਜ਼ਿਊਮਰਸ ਆ, ਜਿਹੜੇ ਆਪਾਂ ਸਾਰੇ ਆ, ਹੁਣ ਕਹਿੰਦੇ ਇੱਕ ਤਰ੍ਹਾਂ ਨਾਲ ਬ੍ਰੇਕਿੰਗ ਪੁਆਇੰਟ ਤੇ ਪਹੁੰਚ ਗਏ ਆ। CNN ਨੇ ਅੱਜ ਰਿਪੋਰਟ ਕੀਤਾ ਹੈ ਤੇ ਇੰਟਰਸਟ ਰੇਟ ਦਹਾਕੇ ਬਾਅਦ ਇੰਨਾ ਜ਼ਿਆਦਾ ਹਾਈ ਹੋਇਆ ਹੈਗਾ ਤੇ ਲੋਕਾਂ ਨੇ ਹੁਣ ਜਿਹੜੀਆਂ ਸਪੈਂਡਿੰਗ ਕਰਨੀ ਆ ਉਹ ਘਟਾਈ ਜ਼ਰੂਰ ਹੈਗੀ ਆ। ਪਿਛਲੇ ਮਹੀਨੇ ਜਿਹੜੀਆਂ ਰੀਟੇਲ ਦੀਆਂ ਸੇਲਸ ਆ ਉਹ ਅਨਚੇਂਜਡ ਆ ਫਰੋਮ ਮਾਰਚ, ਤੇ ਜਿਹੜੀ ਸਪੈਂਡਿੰਗ ਆ ਉਹ ਸਿਰਫ 0.6% ਇਨਕਰੀਜ਼ ਹੋਈ ਆ। ਕਮਰਸ ਡਿਪਾਰਟਮੈਂਟ ਨੇ ਇਹ ਦੱਸਿਆ ਹੈਗਾ। ਸੋ ਅਪ੍ਰੈਲ ਦੀ ਜਿਹੜੀ ਸਪੈਂਡਿੰਗ ਆ ਉਹ 0.4% ਇਨਕਰੀਜ਼ ਮਿਸ ਹੋਈ ਹੈ, ਇਕੋਨੋਮਿਸਟ ਜਿਹੜੇ ਕਹਿ ਰਹੇ ਹੈਗੇ ਆ। ਸੋ ਜੋ ਰੀਟੇਲ ਸੇਲਸ ਆ ਉਹ ਸਰਜ ਹੋਈਆਂ 3% ਦੇ ਕਰੀਬ। ਆਟੋ ਸੇਲਸ ਜਿਹੜੀਆਂ ਆ ਉਹਨਾਂ ਦੇ ਵਿੱਚ ਵੀ ਜਿਹੜਾ ਫਰਕ ਪਿਆ ਹੈਗਾ। ਸੋ ਓਵਰਆਲ ਪੈਸੇ ਖਰਚਣੇ ਜਿਹੜੇ ਆ ਉਹਨਾਂ ਨੇ ਥੋੜੇ ਹੋਲਡ ਕੀਤੇ ਹੈਗੇ ਆ, ਜਿਹਦੇ ਨਾਲ ਲੱਗਦਾ ਆ ਵੀ ਸ਼ਾਇਦ ਇਨਫਲੇਸ਼ਨ ਦੇ ਉੱਤੇ ਵੀ ਥੋੜਾ ਬਹੁਤਾ ਫਰਕ ਪਊਗਾ। जी बिल्कुल। सो इकोनॉमी ਦਾ ਕੀ ਬਣਨਾ ਆ, ਕਿਵੇਂ ਆ। CNN ਨੇ ਅੱਜ ਇੱਕ ਰਿਪੋਰਟ ਕੀਤਾ ਵੀ ਜਿਹੜੀ ਅਮਰੀਕਾ ਦੀ ਬੈਕਬੋਨ ਆ ਇਕੋਨਮੀ, ਅਮਰੀਕਾ ਦੀ ਇਕੋਨਮੀ ਦੀ ਜਿਹੜੀ ਬੈਕਬੋਨ ਆ ਉਹਨੂੰ ਇੱਕ ਵੱਡਾ ਝਟਕਾ, ਜਿਹੜਾ ਸੀਰੀਅਸ ਬਲੋ ਲੱਗਾ ਆ। ਕੰਜ਼ਿਊਮਰਸ ਕਹਿੰਦੇ ਯੂਐਸ ਦੇ ਉਹ ਬ੍ਰੇਕਿੰਗ ਪੁਆਇੰਟ ਦੇ ਉੱਤੇ ਓਵਰਆਲ ਪਹੁੰਚ ਰਹੇ ਆ। ਜਿਹੜੀ ਸਪੈਂਡਿੰਗ ਇਨਕਰੀਜ਼ਿੰਗ ਜਿਹੜਾ ਹੋਣਾ ਸੀ ਉਹ ਥੱਲੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ ਰੀਟੇਲ ਸੇਲਸ ਦੇ ਵੱਲ। ਓਵਰਆਲ ਜਿਹੜੀਆਂ ਸੇਲਸ ਆ ਪਿਛਲੇ ਸਾਲ ਦੇ ਮੁਕਾਬਲੇ ਜਿਹੜੀਆਂ ਉਹ ਘਟ ਰਹੀਆਂ ਨੇ। ਆਟੋ ਸੇਲਸ ਦੇ ਵਿੱਚ ਵੀ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ ਹੈਗੀ ਆ। ਸੋ ਓਵਰਆਲ ਲੋਕ ਲੱਗ ਰਿਹਾ ਆ ਵੀ ਹੁਣ ਘੱਟ ਖਰਚਾ ਕਰਨ ਵੱਲ ਨੂੰ ਵੱਧ ਰਹੇ ਨੇ। ਫਾਈਨੈਂਸ਼ੀਅਲੀ ਹਾਲਾਤ ਜਿਹੜੇ ਉਹ ਸਟ੍ਰੈਸਫੁਲ ਕਈ ਕੰਜ਼ਿਊਮਰਸ ਦੇ ਲਈ, ਖਪਤਕਾਰਾਂ ਦੇ ਲਈ ਬਣੇ ਨੇ, ਤੇ ਕਹਿੰਦੇ ਵੀ ਇਹਦੇ ਨਾਲ ਇਕਨੋਮਿਕ ਸਲੋ ਡਾਊਨ ਜਿਹੜਾ ਉਹ ਆ ਸਕਦਾ ਆ। ਇਵੈਂਚੁਅਲੀ ਜੇ ਫੈਡ ਦੇ ਅੱਖ ਤੋਂ ਦੇਖਿਆ ਜਾਵੇ ਉਹ ਚਾਹ ਤਾਂ ਇਹੀ ਰਹੇ ਆ ਵੀ ਥੋੜਾ ਸਲੋ ਡਾਊਨ ਆਵੇ, ਇਨਫਲੇਸ਼ਨ ਜਿਹੜੀ ਉਹ ਘਟੇ, ਤੇ ਫਿਰ ਅਸੀਂ ਇੰਟਰਸਟ ਰੇਟਸ ਆ ਉਹਨਾਂ ਨੂੰ ਘੱਟ ਕਰਨਾ ਜਿਹੜਾ ਉਹ ਸ਼ੁਰੂ ਕਰੀਏ। ਸੋ ਓਵਰਆਲ ਪਰ ਕੀ ਬਣਦਾ ਹੈ, ਕੀ ਹੋਊਗਾ, ਲਗਾਤਾਰ ਇਦਾਂ ਦੀਆਂ ਜੋ ਵੀ ਇਕੋਨਮੀ ਦੇ ਨਾਲ ਸੰਬੰਧਿਤ ਰਿਪੋਰਟਸ, ਆਰਟੀਕਲਸ ਆਉਂਦੇ ਰਹਿੰਦੇ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ। ਫੈਡ ਦਾ ਟਾਰਗੇਟ ਇਨਫਲੇਸ਼ਨ ਨੂੰ 2% ਦੇ ਉੱਤੇ ਲਿਆਉਣ ਦਾ ਆ, ਜੋ ਹਾਲ ਦੀ ਘੜੀ ਅਜੇ ਦੂਰ ਲੱਗ ਰਿਹਾ ਆ। ਇਨਫਲੇਸ਼ਨ ਵਧਣ ਦਾ ਕਾਰਨ ਪਿਛਲੇ ਸਾਲ ਫੈਡਰਲ ਰਿਜ਼ਰਵ ਬੈਂਕ ਆਫ ਕੈਂਸਸ ਸਿਟੀ ਨੇ ਰਿਪੋਰਟ ਕੀਤਾ ਸੀ ਵੀ ਜਿਹੜੀਆਂ ਕੰਪਨੀਆਂ ਆ, ਕਾਰਪੋਰੇਟ ਪ੍ਰੋਫਿਟ ਨੇ 41% ਇਨਫਲੇਸ਼ਨ ਵਧਣ ਦੇ ਵਿੱਚ ਆਪਣਾ ਹਿੱਸਾ ਪਾਇਆ ਆ। ਸੋ ਜਿਹੜੀਆਂ ਕੰਪਨੀਆਂ ਸੀਆਂ, ਕਾਰਪੋਰੇਸ਼ਨ ਸੀਆਂ, ਉਹਨਾਂ ਨੇ ਕਰੋਨਾ ਦੇ ਦੌਰਾਨ ਬਹੁਤ ਜ਼ਿਆਦਾ ਲੁੱਟਿਆ, ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਆ ਉਹ ਮਹਿੰਗੀਆਂ ਕੀਤੀਆਂ। ਜਰੋਮ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ, ਉਹਨਾਂ ਨੇ ਇਹ ਕਿਹਾ ਵੀ 2% ਤਾਈਂ ਸਾਨੂੰ ਇਨਫਲੇਸ਼ਨ ਲਿਆਉਣ ਨੂੰ ਕਾਫੀ ਲੰਮਾ ਸਮਾਂ ਲੱਗੂਗਾ। ਸੋ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਜਿਹੜਾ ਆ ਇੰਟਰਸਟ ਰੇਟ ਘਟੂਗਾ। ਹਾਲਾਂਕਿ ਪਿਛਲੇ ਸਾਲ ਰੌਲਾ ਪੈ ਗਿਆ ਸੀ ਪਹਿਲੇ ਕੁਆਟਰ 'ਚ ਇੰਟਰਸਟ ਰੇਟ ਕਾਫੀ ਘਟ ਜਾਊਗਾ। ਤੇ ਜਾਂਦੇ ਜਾਂਦੇ ਆਪਾਂ ਦੋ ਅਨਾਉਂਸਮੈਂਟ ਕਰਨੀਆਂ ਹੈਗੀਆਂ। ਇੱਕ ਤਾਂ ਜਿਹੜਾ ਕਿਸਾਨੀ ਮੇਲਾ ਆ ਰਿਹਾ ਰਾਜਕਨਵੀਰ ਸਿੰਘ ਜੀ, ਜੇ ਕੋਈ ਫਾਰਮਰ ਹੈਗੇ ਆ ਅਮਰੀਕਾ ਦੇ ਵਿੱਚ ਜਾਂ ਫਾਰਮਰ ਬਣਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਆ ਕਿ ਮੈਂ ਖੇਤ ਲੈਣੇ ਆ, ਬਹੁਤ ਵਧੀਆ ਜਿਹੜੀ ਜਾਣਕਾਰੀ ਮਿਲਣੀ ਆ ਉਹਦੇ ਬਾਰੇ ਜ਼ਰੂਰ ਦੱਸੋ। ਬਿਲਕੁਲ ਜੀ, ਆਉਂਦੀ 18 ਤਰੀਕ ਨੂੰ ਯਾਨੀ ਕਿ ਇਸ ਸ਼ਨੀਚਰਵਾਰ ਨੂੰ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਮਡੇਰਾ ਵਿਖੇ ਇਹ ਕਿਸਾਨ ਮੇਲਾ, ਦੂਸਰਾ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ। ਸੋ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਇਸ ਮੇਲੇ ਨੂੰ ਆਰਗੇਨਾਈਜ਼ ਕਰ ਰਹੇ ਆ, ਜਿੱਥੇ ਨਵੀਂ ਟੈਕਨੋਲੋਜੀ ਦੇ ਨਾਲ ਵੱਖ-ਵੱਖ ਮਹਿਕਮਿਆਂ ਦੇ ਜਿਹੜੇ ਲੋਕ ਆ ਉੱਥੇ ਪਹੁੰਚਣਗੇ। ਤੁਹਾਡੇ ਜਿਹੜੇ ਕੋਈ ਸਵਾਲ ਨੇ ਉਹ ਤੁਸੀਂ ਉੱਥੇ ਮਹਿਕਮੇ ਦੇ ਲੋਕਾਂ ਨੂੰ ਪੁੱਛ ਸਕਦੇ ਆ। ਪਾਣੀ ਦੀ ਸਥਿਤੀ ਨੂੰ ਕੀ ਬਣਨਾ ਆ, ਫੈਮਿਲੀ ਫਾਰਮਸ ਦਾ ਭਵਿੱਖ ਕੀ ਹੋਊਗਾ, ਸਰਵਾਈਵੇਬਿਲਟੀ ਕਿੱਦਾਂ ਹੋਣੀ ਆ, ਮੀਟਿੰਗਸ, ਰਾਊਂਡ ਟੇਬਲ ਮੀਟਿੰਗਸ, ਕਾਨਫਰੰਸ ਉਹ ਜਿਹੜੀ ਨਾਲ ਚੱਲੇਗੀ। ਤੇ ਬਾਕੀ ਜੋ ਮੇਲੇ ਦੇ ਵਿੱਚ ਐਂਟਰਟੇਨਮੈਂਟ, ਮਨੋਰੰਜਨ ਦਾ ਜਿਹੜਾ ਹੁੰਦਾ ਆ ਉਹ ਸਾਰਾ ਕੁਝ ਹੋਊਗਾ। ਬਹੁਤ ਸਾਰੇ ਵੈਂਡਰਸ ਜਿਹੜੇ ਉਹ ਆਏ ਹੋਣਗੇ, ਮਾਹਰ ਉੱਥੇ ਹੋਣਗੇ, ਹੋਰ ਕਿਸਾਨ ਉੱਥੇ ਜਿਹੜੇ ਉਹ ਹੋਣਗੇ, ਜਿਹੜੇ ਕੋਈ ਨਵਾਂ ਕਿਸਾਨੀ 'ਚ ਆਉਣਾ ਚਾਹੁੰਦਾ ਆ ਉਹ ਵੀ ਆ ਕੇ ਦੇਖੇ। ਸੋ ਜਿੱਦਾਂ ਪੰਜਾਬ ਦੇ ਮੇਲੇ ਹੁੰਦੇ ਆ, ਉੱਥੇ ਚਾਅ ਹੁੰਦਾ ਆਪਾਂ ਨੂੰ ਵੀ ਜਾਣਦਾ ਵੀ ਕੀ ਹੋਊਗਾ, ਕਿੱਦਾਂ ਹੋਊਗਾ।
ਜਿਨ੍ਹਾਂ ਨੇ ਅਜੇ ਤੱਕ ਨਹੀਂ ਦੇਖਿਆ ਵੀ ਇੱਥੇ ਅਮਰੀਕਾ ਦੇ ਵਿੱਚ ਕਿਸਾਨੀ ਕਿੱਦਾਂ ਹੁੰਦੀ ਆ, ਖੇਤੀਬਾੜੀ ਕਿੱਦਾਂ ਹੁੰਦੀ ਆ, ਜਾਂ ਕਿਵੇਂ ਦਾ ਮਾਹੌਲ ਹੁੰਦਾ ਆ, ਤਾਂ ਸਾਰੇ ਪਰਿਵਾਰਕ ਮੈਂਬਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਬੀਬੀਆਂ ਭੈਣਾਂ, ਸਾਰੇ ਜਾਣੇ ਜਿਹੜੇ ਉੱਥੇ ਉਹ ਪਹੁੰਚਣ ਤੇ ਇਸ ਮੇਲੇ ਦਾ ਜਿਹੜਾ ਉਹ ਆਨੰਦ ਮਾਣਨ। ਸਵੇਰੇ 8 ਵਜੇ ਇਹਨਾਂ ਨੇ ਅਰਦਾਸ ਬੇਨਤੀ ਕਰਕੇ ਜਿਹੜਾ ਉਹ ਸ਼ੁਰੂ ਕਰ ਦੇਣਾ ਮੇਲਾ। ਮੇਲਾ ਸਾਰਾ ਦਿਨ ਹੀ ਚੱਲਣਾ ਆ, ਪਰ ਜਿਹੜੀ ਪੋਲੀਟੀਸ਼ੀਅਨਸ ਨੇ ਆਉਣਾ, ਜਿਹੜੇ ਮਹਿਕਮੇ ਦੇ ਲੋਕਾਂ ਨੇ ਆ ਕੇ ਸੈਮੀਨਾਰ ਦੇਣੇ, ਕਾਨਫਰੰਸ ਹੋਣੀਆਂ, ਮੀਟਿੰਗਸ ਹੋਣੀਆਂ ਆ, ਉਹ 8 ਵਜੇ ਸ਼ੁਰੂ ਹੋ ਜਾਣੀਆਂ ਆ, ਤਾਂ ਜੋ ਫਿਰ ਤੁਸੀਂ ਠੰਡੇ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਆ ਉਹ ਸੁਣ ਲਓ ਤੇ ਬਾਅਦ ਦੇ ਵਿੱਚ ਤੁਸੀਂ ਮੇਲੇ ਨੂੰ ਵੀ ਜਿਹੜਾ ਉਹ ਇੰਜੋਏ ਕਰਿਓ। ਸੋ ਬਹੁਤ ਵਧੀਆ ਜਿਹੜਾ ਉਪਰਾਲਾ ਜਿਹੜਾ ਇਹ ਕੀਤਾ ਜਾ ਰਿਹਾ ਹੈ। ਸੋ ਜ਼ਰੂਰ ਉਹ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਜੀ ਤੇ ਪੰਜਾਬੀ ਰੇਡੀਓ USA ਵੱਲੋਂ ਰੈਫਲ ਚੱਲ ਰਿਹਾ ਆ, ਇਨਾਮ ਕੱਢੇ ਜਾ ਰਹੇ ਆ, ਤੇ ਜਿਹੜੇ ਸਾਡੇ ਸਰੋਤੇ, ਹੁਣ ਸਭ ਤੋਂ ਪਹਿਲਾਂ ਆਪਾਂ 1170 AM ਕੈਲੀਫੋਰਨੀਆ ਦਾ ਜਿਹੜਾ ਬੇ ਏਰੀਆ ਦਾ ਸਭ ਤੋਂ ਵੱਡਾ ਸਟੇਸ਼ਨ, ਉਹਨੂੰ ਲਿਸਨਰ ਜਿਹੜੇ ਸੀ ਉਹਨਾਂ ਦੇ ਕੱਢੇ ਸੀ। ਉਹ ਤੋਂ ਬਾਅਦ ਸੈਕਰਾਮੈਂਟੋ 1470 AM ਤੇ 105.9 FM ਵਾਲੇ। ਹੁਣ ਜਿਹੜਾ ਰੈਫਲ ਚੱਲ ਰਿਹਾ ਉਹ ਬੇਕਰਸਫੀਲਡ 'ਚ ਜਿਹੜੇ ਸਾਡੇ ਲਿਸਨਰ ਹੈਗੇ 1350 AM ਤੇ 107.5 FM ਵਾਲੇ। ਜੇ ਤੁਸੀਂ ਇਹਨਾਂ ਫ੍ਰੀਕੁਐਂਸੀਜ਼ ਨੂੰ ਆਪਣੇ ਘਰਾਂ ਦੇ ਵਿੱਚ, ਕਾਰਾਂ ਦੇ ਵਿੱਚ, ਬੇਕਰਸਫੀਲਡ ਤੇ ਆਸ-ਪਾਸ ਦੇ ਜਿੰਨੇ ਵੀ ਸ਼ਹਿਰ ਹੈਗੇ ਆ ਉੱਥੇ ਸੁਣ ਰਹੇ ਹੋ, ਤੇ ਸਿਰਫ ਆਪਣਾ ਕਾਲ ਕਰਕੇ ਨਾਮ ਤੇ ਨੰਬਰ ਦੱਸ ਦਿਓ ਤੇ ਤੁਹਾਨੂੰ ਰੈਫਲ 'ਚ ਪਾ ਲਿਆ ਜਾਊਗਾ। ਤੇ ਕੱਲ ਨੂੰ ਜਿਹੜੇ ਇਨਾਮ ਆ ਉਹ 11 ਵਜੇ ਕੱਢਣੇ ਹੈਗੇ ਆ। ਫਿਰ ਉਹ ਸਾਰਿਆਂ ਨੂੰ ਨਾਮ ਜਿਹੜੇ ਬੇਕਰਸਫੀਲਡ ਨਗਰ ਕੀਰਤਨ ਆ ਰਿਹਾ 2 ਜੂਨ ਨੂੰ, ਉੱਥੇ ਦਿੱਤੇ ਜਾਊਗੇ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200। ਜੀ ਬਿਲਕੁਲ। ਤੇ ਹੁਣ ਲੈਂਦੇ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।